प्यारे वेखण वालिओ आखदे ने भी शौक दा कोई मुੱਲ नहीं हुंदा। साडा देश पंजाब भी अजिहा देश है जित्थों दे वसनीक मुख्तलिफ जानवर पालन दे शौकीन हुंदे ने, जिन्हां दे विचों कबूतर परवरी एक अजिहा मशगला है जिन्हों असी बड़ा आसान ते बड़ा सस्ता शगल समझते सां। लेकिन साडे कुछ ऐसे दोस्त जिहड़े कि कबूतर परवरी दे बड़े शौकीन ने ते मुसलसल कबूतरबाजी दे टूरनामेंट्स दे विच हिस्सा लैके ते चैंपीयन हुंदे रहे ने, उन्हां सानूं दस्सिया कि इह अजोके समय दे विच बड़ा ही महंगा ते बड़ा मुश्किल शौक हो चुकिया है। ते अज असीं तुहानूं कुछ दोस्तां दीयां छत्तां ते लैके जावांगे जिथे उन्हां ने कबूतर रखे ने, और ਜਿਹੜੇ ਜਿਹੜੇ ਅਸੀਂ ਦੋਸਤਾਂ ਨਾਲ ਅੱਜ ਤੁਹਾਨੂੰ ਮਿਲਵਾ ਰਹੇ ਹਾਂ ਇਹ ਚੈਂਪੀਅਨਸ ਨੇ ਕਬੂਤਰਬਾਜ਼ੀ ਦੇ। ਆਓ ਇਹਨਾਂ ਦੀਆਂ ਗੱਲਾਂ ਤੁਹਾਨੂੰ ਸੁਣਵਾਈਏ, ਇਹਨਾਂ ਤੋਂ ਪੁੱਛੀਏ ਕਿ ਇਹਨਾਂ ਦੇ ਜਿਹੜੇ ਚੈਂਪੀਅਨ ਕਬੂਤਰ ਨੇ ਉਹਨਾਂ ਦੀਆਂ ਨਸਲਾਂ ਕਿਹੜੀਆਂ-ਕਿਹੜੀਆਂ ਨੇ, ਇਹ ਕਬੂਤਰਾਂ ਦੀਆਂ ਕਿਸ ਤਰ੍ਹਾਂ ਨਸਲਾਂ ਤਿਆਰ ਕਰਦੇ ਨੇ, ਜਦੋਂ ਕਬੂਤਰਾਂ ਦੀਆਂ ਬਾਜ਼ੀਆਂ ਲੱਗਦੀਆਂ ਨੇ ਤੇ ਇਹ ਉਹਨਾਂ ਨੂੰ ਕੀ ਖੁਰਾਕ ਦਿੰਦੇ ਨੇ, ਉਹਨਾਂ ਦੀਆਂ ਬਿਮਾਰੀਆਂ ਦੇ ਇਲਾਜ ਕਿਸ ਤਰ੍ਹਾਂ ਕਰਦੇ ਨੇ, ਤੇ ਹੋਰ कबूतर परवरी दे किहड़े-किहड़े राज ने जिहड़े तुहाडे साडे वास्ते दिलचस्पी दा सामान बन सकदे ने। लो जी प्यारे वेखण वालिओ, असीं तुहानूं नाल लै के ते आतिफ बबरी दी छत ते आ गए हां। इहनूं चैंपीयनस दी छत भी आखिया जांदा है, वो इस वास्ते कि इह नौजवान जिहड़ा कि कबूतरबाजी दा बड़ा शौकीन है, बड़ियां खूबसूरत अच्छियां नस्लां दे इहदे कोल कबूतर इहने पाले ने ते हर वारी टूरनामेंटां दे विच भी हिस्सा लैंदा है ते मुख्तलिफ बाजियां जितदा है। क्योंकि ये मुसलसल कई दफ़ा चैंपीयन हो चुकिया है, इस वास्ते इहदी इस छत नूं जिथे कि इहने कबूतर रखे ने इहनूं चैंपीयनस दी छत भी आख्या जाता है। आओ गलबात करने आ, तुहानूं मिलवाने आ आतिफ बबरी दे नाल ते इहनूं पुछने आ कि इहदे कोल किहड़े-किहड़े कबूतर ने, इहनूं कदों शौक होया कबूतरबाजी दा, ਤੇ ਇਸ ਤੋਂ ਅੱਡ ਅੱਛੇ ਕਬੂਤਰ ਦੀਆਂ ਕੀ ਨਿਸ਼ਾਨੀਆਂ ਨੇ, ਜਦੋਂ ਇਹਨਾਂ ਦੀਆਂ ਬੁਰਤਾਂ ਜਾਂ ਬਾਜ਼ੀਆਂ ਲੱਗੀਆਂ ਹੋਣ ਤੇ ਉਦੋਂ ਉਹਨਾਂ ਨੂੰ ਕੀ ਖੁਰਾਕ ਦਿੰਦੇ ਨੇ, ਆਮ ਦਿਨਾਂ 'ਚ ਕੀ ਦਿੰਦੇ ਨੇ, ਤੇ ਪਾਕਿਸਤਾਨ ਦੇ ਵਿੱਚ ਅੱਛੇ ਤੇ ਜ਼ਬਰਦਸਤ ਨਸਲਾਂ ਦੇ ਉੱਡਣ ਵਾਲੇ ਕਬੂਤਰ ਹੋਰ ਕਿੱਥੇ ਪਾਏ ਜਾਂਦੇ ਨੇ। अस्सलाम वालेकुम जी। वालेकुम सलाम। अच्छा जी, ये दसो आतिफ साहब कि तुसी है तो कारोबारी बंदे हो, कारोबार करते हो अपना जी जी, ते नाल तुहानूं ਇਹ शौक किदों ਦਾ ਹੋਇਆ? ਇਹ ਸ਼ੌਕ ਸਰ ਜੀ ਸਾਨੂੰ ਜੱਦੀ ਪੁਸ਼ਤੀ ਹੈ, ਸਾਡੇ ਵਾਲਾ ਸਾਹਿਬ ਨੇ ਵੀ ਰੱਖੇ ਹਨ, ਵਾਲਾ ਸਾਹਿਬ ਨੇ ਵੀ ਰੱਖਿਆ ਨਾ, ਅੱਗੋਂ ਮੈਂ ਵੀ ਇਹਨਾਂ ਦਾ ਸ਼ੌਕੀਨ ਹਾਂ ਜਾਨਵਰਾਂ ਦਾ। ਇਹ ਵਿਰਾਸਤ ਹੈ ਜੀ, ਹਾਂਜੀ ਤੁਹਾਨੂੰ ਸ਼ੌਕ ਜੀ ਜੀ। ਵਾਹ ਠੀਕ ਹੈ ਜੀ। ਅੱਛਾ ਇਹ ਦੱਸੋ ਕਿ ਤੁਸੀਂ ਇਹਨਾਂ ਨੂੰ ਕਿੰਨਾ ਰੋਜ਼ ਟਾਈਮ ਦਿੰਦੇ ਹੋ? ਉਂਝ ਤੇ ਆਪਣਾ ਕੰਮ ਕਾਰੋਬਾਰ ਵੀ ਕਰਦੇ ਹੋ ਨਾ, ਤੇ ਇਹਨਾਂ ਲਈ ਵਕਤ ਕਿੰਨਾ ਕੱਢਦੇ ਹੋ? ਸਵੇਰ ਕਿੰਨਾ, ਸ਼ਾਮ ਨੂੰ ਕਿੰਨਾ? ਇਹਨਾਂ ਪਰਿੰਦਿਆਂ ਲਈ ਮੇਰਾ ਡੇਲੀ ਦਾ ਵਕਤ ਹੈ 3 ਘੰਟੇ ਦਾ। ਬਾਜ਼ੀਆਂ ਦੇ ਦੌਰਾਨ ਮੇਰਾ ਮੁਸਲਸਲ ਪੂਰਾ ਦਿਨ ਇਹਨਾਂ ਦੇ ਕੋਲ ਹੈ। ਆਮ ਰੂਟੀਨ 'ਚ ਮੈਨੂੰ 3 ਘੰਟੇ ਟਾਈਮ ਦੇਣਾ ਵਾ, 1.5 ਘੰਟਾ ਸਵੇਰ, 1.5 ਘੰਟਾ ਸ਼ਾਮ। ਅੱਛਾ ਜੀ। ਅੱਛੇ ਤਰੀਕੇ ਨਾਲ ਇਹਨਾਂ ਨੂੰ ਦਾਣਾ ਪਾਈਦਾ, ਸਵੇਰ ਟਾਈਮ ਇਹਨਾਂ ਦੀ ਦੇਖਭਾਲ ਕਰਦੀ ਹੈ ਤੇ ਸ਼ਾਮ ਟਾਈਮ ਵੀ ਅੱਛੇ ਤਰੀਕੇ ਨਾਲ ਇਹਨਾਂ ਨੂੰ ਦਾਣਾ ਪਾਣੀ ਅੱਛੇ ਤਰੀਕੇ ਨਾਲ ਸਾਫ਼ ਸੁਥਰੇ ਮਾਹੌਲ 'ਚ ਪਾਈਦਾ ਵੇ। ਤੇ ਬਾਜ਼ੀ ਦੇ ਦੌਰਾਨ ਸਵੇਰ ਨੂੰ ਮੈਂ ਇਹਨਾਂ ਦੇ ਕੋਲ ਆ ਜਾਣਾ 5, 5:30 ਵਜੇ, ਤੇ ਰਾਤ ਨੂੰ 10, 10:30 ਵਜੇ ਮੈਂ ਆਪਣੇ ਘਰ ਜਾਣਾ। ਸਿਰਫ ਇਹੀ ਕੰਮ ਕਰਨਾ। ਦੌਰਾਨ ਜਿਹੜਾ ਕਾਰੋਬਾਰ ਬੰਦ ਹੈ, ਫਿਰ ਕਬੂਤਰਬਾਜ਼ੀ ਕਰਨੀ ਹੈ ਸਿਰਫ। ਅੱਛਾ। 1 ਮਹੀਨਾ ਸਵਾ ਮਹੀਨਾ ਇਹਨਾਂ ਦੇ ਨਾਮ ਹੈ ਕਬੂਤਰਾਂ ਦੇ ਨਾਮ। ਇਹਨਾਂ ਦੇ ਖੁੱਡਿਆਂ ਦੀ ਜਿਹੜੀ ਸਫਾਈ ਹੈ ਉਹ ਕਿੰਨੇ ਦਿਨ ਕਰਦੇ ਹੋ? ਖੁੱਡਿਆਂ ਦੀ ਸਫਾਈ ਤਾਂ ਮੈਂ ਤਕਰੀਬਨ ਡੇਲੀ ਕਰਨਾ ਵਾ, ਅੰਦਰੋਂ ਵੀ ਬਾਹਰੋਂ ਵੀ। ਸਰਦੀ ਦੇ ਮੌਸਮ 'ਚ ਆ ਕੇ 3-4 ਮਹੀਨੇ ਦਾ ਰੈਸਟ ਕਰੀਦਾ ਵੇ, ਤਾਂ ਕਿ ਜਾਨਵਰ ਹੀਟ 'ਚ ਰਹਿਣ, ਠੰਡ ਤੋਂ ਮਹਿਫੂਜ਼ ਰਹਿਣ, ਕਿਉਂਕਿ ਇਹਨਾਂ ਦੀ ਆਪਣੀ ਬਿੱਠਾਂ ਦੀ ਬਹੁਤ ਹੀਟ ਹੁੰਦੀ ਹੈ। ਅੱਛਾ। ਜਿਹਦੀ ਵਜ੍ਹਾ ਤੋਂ ਇਹਨਾਂ ਨੂੰ ਸਰਦੀ ਵਿੱਚ ਬਚਾਉਣ 'ਚ ਮਦਦ ਕਰਦੀ ਹੈ। ਅੱਛਾ ਯਾਰ, ਇਹ ਸਰਦੀਆਂ ਦੇ ਵਿੱਚ ਜਿਹੜਾ ਉਹ ਡੇਲੀ ਬੇਸਿਸ ਦੇ ਉੱਤੇ ਸਫਾਈ ਨਹੀਂ ਕਰੀਦੀ। ਤੇ ਇਹਨਾਂ ਦੀ ਗਰਮੀਆਂ ਜਾਂ ਸਰਦੀਆਂ ਦੀ ਖੁਰਾਕ ਦਾ ਵੀ ਕੋਈ ਫਰਕ ਹੁੰਦਾ? ਹਾਂਜੀ ਥੋੜਾ ਜਿਹਾ ਹੁੰਦਾ ਵੇ ਫਰਕ। ਸਰਦੀਆਂ ਵਿੱਚ ਇਹ ਵੇ ਕਿ ਜਾਨਵਰਾਂ ਨੂੰ ਦਾਲਾਂ ਛਾਲਾਂ ਦੇ ਦੀਆਂ ਨੇ ਅੱਛੀਆਂ, ਕਿ ਚਲੋ ਜਾਨਵਰ ਪਾਵਰ 'ਚ ਰਹਿਣ, ਗਰਮ ਰਹਿਣ। ਤੇ ਗਰਮੀ ਦੇ ਵਿੱਚ ਥੋੜਾ ਜਿਹਾ ਦਾਣੇ ਦੀ ਚੇਂਜਿੰਗ ਆ ਜਾਂਦੀ ਹੈ, ਦਾਣਾ ਥੋੜਾ ਨਾਰਮਲ ਕਰ ਦੇਈਦਾ ਵੇ, ਗਰਮ ਨਹੀਂ ਰੱਖੀਦਾ, ਤੇ ਥੋੜਾ ਠੰਡਾ ਜਿਹਾ ਦਾਣਾ ਕਰ ਦੇਈਦਾ। ਉਹ ਜਿਹੜਾ ਜਿਸਮ ਨੂੰ ਲੈਵਲ 'ਚ ਰੱਖਦਾ ਵੇ। ਬਸ ਇੰਨਾ ਜਿਹਾ ਵੇ ਇਹਨਾਂ ਦਾ, ਹੋਰ ਤੇ ਏਡੀ ਕੋਈ ਮੁਸ਼ਕਲ ਨਹੀਂ ਹੈ। ਅੱਛਾ ਇਹ ਦੱਸੋ ਕਿ ਜਿਹੜੇ ਸ਼ਰਤਾਂ ਜਿੱਤਣ ਵਾਲੇ ਜਾਂ ਬਾਜ਼ੀਆਂ ਲਾਉਣ ਵਾਲੇ ਕਬੂਤਰ ਨੇ, ਉਹਨਾਂ ਦੇ ਵਿੱਚ ਸਭ ਨਾਲੋਂ ਚੰਗੀਆਂ ਕਿਹੜੀਆਂ ਨਸਲਾਂ ਨੇ? ਜਿਵੇਂ ਕਈ ਲੋਕੀ ਕਹਿੰਦੇ ਨੇ ਜੀ ਟੈਡੇ
ਚੰਗਾ ਉੱਡਦੇ ਨੇ, ਕੋਈ ਆਂਦੇ ਨੇ ਕਸੂਰੀ ਨੇ, ਕੋਈ ਬਟੇਰੇ ਨੇ, ਮੁxtਲਿਫ ਜਿਵੇਂ ਨਸਲਾਂ ਨੇ। ਇਹਨਾਂ ਦੀਆਂ ਜਿਹੜੀਆਂ ਨਾਮਵਰ ਨਸਲਾਂ ਨੇ ਜ਼ਿਆਦਾ ਉੱਡਣ ਵਾਲੇ ਕਬੂਤਰ ਜਿਹੜੇ ਨੇ ਉਹ ਕਿਹੜੇ ਕਿਹੜੇ? ਸਰ ਜੀ ਨਸਲਾਂ ਸਾਰੀਆਂ ਹੀ ਉੱਡਣ ਵਾਲੀ ਨੇ, ਖੂਨ ਸਾਰੇ ਹੀ ਚੰਗੇ ਨੇ, ਮੋਤੀਆਂ ਵਾਲੇ ਵੀ, ਗੋਲਡਨ ਵੀ, ਟੈਡੀ ਵੀ। ਸਿਰਫ ਥੱਲੇ ਜਿਹੜਾ ਛੱਤ ਮਾਵਤ ਹੁੰਦਾ ਹੈ ਨਾ, ਉਹਨੂੰ ਕਬੂਤਰ ਪਰਖਣ ਦੀ ਤੇ ਕਬੂਤਰ ਨੂੰ ਕਟਾਈ ਕਰਕੇ ਬਣਾਉਣ ਦੀ ਜਾਂਚ ਆਉਣੀ ਚਾਹੀਦੀ ਤੇ ਅੱਛੇ ਤਰੀਕੇ ਨਾਲ ਉਹਨੂੰ ਖਵਾਉਣ ਦੀ ਜਾਂਚ ਆਉਣੀ ਚਾਹੀਦੀ ਤੇ ਕਬੂਤਰ ਕੋਈ ਵੀ ਨਸਲ ਵਿੱਚ ਹੋਵੇ ਆਪਣੀ ਉੱਡਣ ਵਾਲਾ ਉੱਡ ਕੇ ਹੀ ਵਹਾਉਂਦਾ। ਸਿਰਫ ਥੱਲੇ ਜਿਹੜਾ ਛੱਤ ਮਾਵਤ ਹੈ ਉਹ ਅੱਛੇ ਤਰੀਕੇ ਨਾਲ ਕਬੂਤਰ ਦੀ ਖੁਰਾਕ ਸ਼ਰਾਕ ਦਾ ਧਿਆਨ ਰੱਖੇ ਤੇ ਕਬੂਤਰ ਉੱਡ ਕੇ ਹੀ ਵਹਾਉਂਦੇ ਨੇ ਸਾਰੇ ਕਬੂਤਰ। ਗੋਲਡਨ ਵੀ, ਟੈਡੀ ਵੀ, ਮੋਤੀਆਂ ਵਾਲੇ ਵੀ, ਜਿਹੜੀ ਵੀ ਨਸਲ 'ਚ ਕਬੂਤਰ ਹੈ ਉਹਨੂੰ ਤਰਾਸ਼ਣਾ ਪੈਂਦਾ, ਬਣਾਉਣਾ ਪੈਂਦਾ ਜਾਨਵਰ ਨੂੰ, ਕੁੱਟ ਕੁੱਟ ਕੇ ਜਦੋਂ ਕਬੂਤਰ ਬਣ ਜਾਂਦਾ ਵੇ ਉੱਥੇ ਫਿਰ ਹਰ ਕਬੂਤਰ ਹੀ ਬਾਜ਼ੀ ਵਾਲਾ ਵੇ। ਫਿਰ ਤੁਸੀਂ ਜਿਹੜੀ ਮਰਜ਼ੀ ਨਸਲ ਤਬਾਰ ਕਰ ਸਕਦੇ ਹੋ ਜੀ, ਉੱਡ ਕੇ ਵਹਾਏਗੀ। ਨਹੀਂ ਕੋਈ ਥੋੜਾ ਬਹੁਤਾ ਫਰਕ ਵੀ ਦੱਸੋ ਨਾ, ਟੈਡੇ ਜਿਹੜੇ ਨੇ ਉਹਨਾਂ ਦਾ ਕੀ ਹੁੰਦਾ ਹੈ, ਉਹਨਾਂ ਦੀ ਕੀ ਸਾਖਤ ਹੁੰਦੀ ਹੈ, ਕਿਸ ਤਰ੍ਹਾਂ ਦੇ ਉਹ ਹੁੰਦੇ ਨੇ? ਜੇ ਟੈਡੀ ਕਬੂਤਰ ਨੇ ਉਹਨਾਂ ਵਿੱਚ ਡੁੱਬਣ ਦੀ ਜ਼ਰਾ ਸ਼ਕਤੀ ਜ਼ਿਆਦਾ ਹੁੰਦੀ ਹੈ, ਉਹਦਾ ਜ਼ਿਆਦਾ ਗਹਿਰਾਈ 'ਚ ਜਾ ਕੇ ਉੱਡਦੇ ਨੇ। ਉਹ ਆਮ ਕਬੂਤਰ ਨਾਲੋਂ ਕੋਈ ਥੋੜਾ ਫਰਕ ਰੱਖ ਕੇ ਜਾਂਦੇ ਨੇ ਸਮਾਨ 'ਚ, ਉਹਨਾਂ 'ਚ ਉੱਡਣ ਦੀ ਸ਼ਕਤੀ ਥੋੜੀ ਜ਼ਿਆਦਾ ਹੈ। ਤੇ ਇਸ ਤੋਂ ਇਲਾਵਾ ਜਿਹੜੇ ਕਸੂਰੀ ਨੇ, ਗੋਲਡਨ ਕਬੂਤਰ ਵੀ ਅੱਛੇ ਕਬੂਤਰ ਨੇ, ਪਰ ਉਹ ਜਰਾ ਟੈਡੀ ਕਬੂਤਰ ਤੋਂ ਥੋੜਾ ਜਿਹਾ ਫਰਕ ਤੇ ਥੋੜਾ ਥੱਲੇ ਕਰਕੇ ਉੱਡਦੇ ਨੇ ਕਬੂਤਰ। ਉਹ ਜਰਾ ਉਹਨਾਂ ਨੂੰ ਘੰਟਾ ਡੇਢ ਦੀ ਮਾਰ ਥੋੜੀ ਘੱਟ ਹੀ ਉਹਨਾਂ ਦੀ। ਤੇ ਤੁਹਾਡਾ ਤੇ ਜਿਹੜਾ ਚੈਂਪੀਅਨ ਹੋਇਆ ਹਾਂਜੀ ਆ ਗੋਲਡਨ ਕਬੂਤਰ ਹੀ ਹੋਇਆ, ਇਹ ਸਾਡੀ ਅਣਥੱਕ ਮਿਹਨਤ ਦੀ ਵਜ੍ਹਾ ਸਾਰੀ। ਇਹ ਸਾਡੇ ਕਬੂਤਰ ਜਿਹੜੇ ਚੈਂਪੀਅਨ ਕਰਾਰ ਹੋਏ ਨੇ। ਨਹੀਂ ਕੋਈ ਮਿਹਨਤ ਕੋਈ ਦਾਤ ਦੱਸੋ ਨਾ ਹੋਰਾਂ ਜਿਨ੍ਹਾਂ ਲੋਕਾਂ ਨੇ ਵੀ ਸ਼ੌਕ ਕੀਤਾ ਹੁੰਦਾ, ਰੱਖੇ ਨੇ ਕਬੂਤਰ, ਪਾਲੇ ਨੇ, ਉਹਨਾਂ ਨੂੰ ਤੁਸੀਂ ਕੀ ਐਡਵਾਈਸ ਕਰਦੇ ਹੋ ਵੀ ਕੀ ਇਹਨਾਂ ਨੂੰ ਖਵਾਉਣਾ ਪਿਆਣਾ ਚਾਹੀਦਾ? ਜਦੋਂ ਸ਼ਰਤਾਂ ਲੱਗੀਆਂ ਹੋਣ ਉਦੋਂ ਕੀ ਖੁਰਾਕ ਦਿੰਦੇ ਹੋ, ਦੱਸੋ ਕੁਝ? ਜਦੋਂ ਬਾਜ਼ੀ ਦੇ ਦੌਰਾਨ ਮੇਰੀ ਇਹਨਾਂ ਦੀ ਖੁਰਾਕ ਹੈ ਵੇ ਕਿ ਮੈਂ ਇਹਨਾਂ ਨੂੰ ਦੂਜੇ ਦਿਨ ਤੀਜੇ ਦਿਨ ਮਲਾਈ ਵਾਲੇ ਭੋਰੇ ਦੇਣੇ ਹੁੰਦੇ ਨੇ ਆਪਣੇ ਕਬੂਤਰਾਂ ਨੂੰ। ਠੀਕ ਹੈ, ਆਮ ਰੂਟੀਨ 'ਚ ਤਾਂ ਜਿਹੜੇ ਇਹਨਾਂ ਦੇ ਬਦਾਮ ਚੱਲਣ ਦੇ ਨੇ ਉਹ ਚੱਲਣ ਹੀ ਦੇ ਨੇ, ਤੇ ਮਲਾਈ ਵਾਲੇ ਭੋਰੇ ਨੇ ਇਹਨਾਂ ਵਾਸਤੇ। ਠੀਕ ਹੈ, ਤੇ ਸੁਬਾ ਜਾਣ ਟਾਈਮ ਇਹਨਾਂ ਤੇ ਪਾਣੀ ਦੇਈਦਾ ਵੇ ਇਹਨਾਂ ਨੂੰ ਕੈਲਸ਼ੀਅਮ ਵਾਲਾ, ਜਿਹਦੇ ਨਾਲ ਕਬੂਤਰ ਦੀ એનર્ਜੀ ਬਹਾਲ ਰਹਿੰਦੀ ਹੈ। ਇਹੀ ਕੋਈ ਦੋ ਚਾਰ ਚੀਜ਼ਾਂ ਨੇ ਛੋਟੇ ਛੋਟੀਆਂ ਉਹ ਕਰੀਦੀਆਂ ਨੇ। ਨਹੀਂ ਤੇ ਉਹ ਜਿਹੜੇ ਮਲਾਈ ਵਾਲੇ ਭੋਰੇ ਦਿੰਦੇ ਉਹਦੇ ਨਾਲ ਭਾਰਾ ਨਹੀਂ ਹੋ ਜਾਂਦਾ, ਸਗੋਂ ਵਜ਼ਨ ਨਹੀਂ ਹੋ ਜਾਂਦਾ? ਉਹ ਜਾਨਵਰ ਦੇ ਵਿੱਚ ਜਿਹੜਾ ਥਿੰਦਾ, ਜਾਨਵਰ ਨੂੰ ਥਿੰਦਾ ਰੱਖਦੇ ਨੇ, ਜਿਹੜਾ ਗੁਆਚਣ ਦੀ ਸ਼ਕਤੀ ਫਿਰ ਘੱਟ ਰਹਿੰਦੀ ਹੈ ਜਾਨਵਰ ਦੇ ਵਿੱਚ, ਘਰ ਆਉਣ ਦੀ ਵਾਪਸੀ ਦੀ ਬਰਕਰਾਰ ਰਹਿੰਦੀ ਹੈ ਜਾਨਵਰ ਦੀ। ਜਾਨਵਰ ਦੇ ਅੰਦਰ ਥਿੰਦਾ ਹੋਏਗਾ ਤਾਂ ਦਿਮਾਗ ਦਾ ਸੈੱਟ ਰਹਿੰਦਾ ਜਾਨਵਰ ਦਾ, ਫਿਰ ਤੇ ਜਾਨਵਰ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਘਰ ਹੀ ਜਾਵਾਂ। ਇਹ ਕਿੰਨੇ ਘੰਟੇ ਉੱਡਿਆ ਸੀ ਇਹ ਕਬੂਤਰ? ਮੇਰਾ ਮੁਸਲਸਲ ਡੇਲੀ ਬੇਸ ਤੇ 11 11.5 ਘੰਟੇ ਬਿਲਾਨਾ ਦਾ ਲੈ ਕੇ ਬੈਠਾ। ਅੱਛਾ, ਇਹ ਕਬੂਤਰ ਮੇਰਾ ਪਹਿਲੇ ਦਿਨ ਦਾ ਚੈਂਪੀਅਨ ਕਬੂਤਰ ਹੈ। ਅੱਛਾ, ਨਹੀਂ ਤਾਂ ਜਿਹੜਾ ਤੁਸੀਂ ਕਹਿੰਦੇ ਹੋ ਕਿ 126 ਘੰਟੇ ਮੇਰੇ ਕਬੂਤਰ ਉੱਡੇ, ਉਹ ਮੇਰੇ ਦੋ ਦਿਨ ਦੇ ਘੰਟੇ ਹਨ ਜੀ, 2 ਦਿਨਾਂ ਦੇ। ਉਹ ਇੱਕ ਕਬੂਤਰ ਤੇ ਨਾ 126 ਘੰਟੇ ਉੱਡ ਸਕਦਾ 2 ਦਿਨ। ਉਹ 7 ਕਬੂਤਰ ਟੋਟਲਾਂ ਦੇ 2 ਦਿਨਾਂ ਦੇ ਘੰਟੇ ਨੇ। ਅੱਛਾ, ਯਾਨੀ ਉਹ 7 ਕਬੂਤਰਾਂ ਦੇ ਹਾਂਜੀ ਜਮਾ ਕਰਕੇ ਜਿਹੜੇ 2 ਦਿਨਾਂ ਦੇ ਹੁੰਦੇ ਨੇ ਉਹ ਫੇਰ ਤਾਂ। ਹਾਂਜੀ, ਤੇ 126 ਘੰਟੇ ਹੋਰ ਕਿਸੇ ਦੇ ਨਹੀਂ ਸਾਨੂੰ ਉੱਡੇ ਫਿਰ? ਨਹੀਂ ਜੀ, ਫਿਲਹਾਲ ਤੇ ਅਸੀਂ ਚੈਂਪੀਅਨ ਹੋਏ ਆ। ਅੱਛਾ, ਜਦੋਂ ਘੰਟੇ ਦਾ ਜ਼ਿਆਦਾ ਸਾਡੇ ਨੇ ਫਿਰ ਚੈਂਪੀਅਨ ਵੀ ਅਸੀਂ ਆ। ਨਹੀਂ ਤੇ ਇਹ ਕਿਹੜੇ ਮਹੀਨੇ ਦੀ ਗੱਲ ਹੈ? ਇਹ ਜੇਠ ਦੇ ਮਹੀਨੇ ਦੀ ਗੱਲ ਹੈ। ਜੇਠ ਦੇ ਮਹੀਨੇ 'ਚ ਸਭ ਤੋਂ ਮੁਸ਼ਕਲ ਹੁੰਦਾ? ਹਾਂਜੀ, ਸਭ ਤੋਂ ਮੁਸ਼ਕਲ ਜੇਠ ਦਾ ਮਹੀਨਾ ਵੇ ਜੀ ਕਬੂਤਰਬਾਜ਼ੀ। ਉਂਝ ਕਿਹੜੀ ਬਾਜ਼ੀ ਕਿਸ ਮਹੀਨੇ ਲੱਗਦੀ ਹੈ? ਅੱਸੂ 'ਚ ਵੀ ਜਾਨਵਰ ਉੱਡਦੇ ਨੇ, ਵਿਸਾਖ 'ਚ ਵੀ ਉੱਡਦੇ ਨੇ, ਜੇਠ 'ਚ ਵੀ ਉੱਡਦੇ ਨੇ, ਚੇਤਰ 'ਚ ਬੱਚੇ ਉੱਡਦੇ ਨੇ। ਇਹ 4 ਸ਼ੌਂਕ ਆਉਂਦੇ ਨੇ ਸਾਲ 'ਚ। ਅੱਛਾ, ਤੇ ਇਹ ਜਿਹੜੇ ਅੱਛੇ ਕਬੂਤਰ ਨੇ ਇਹਨਾਂ ਦੀਆਂ ਤੁਸੀਂ ਕਿਸ ਤਰ੍ਹਾਂ ਨਸਲਾਂ ਮਿਲਾਉਂਦੇ ਹੋ ਉਹ ਵੀ ਦੱਸੋ। ਅੱਛਾ ਕਬੂਤਰ ਗੋਲਡਨ ਵੀ ਹੈ, ਟੈਡੀ ਵੀ ਹੈ, ਤੁਸੀਂ ਨਸਲ ਨੂੰ ਨਸਲ 'ਚ ਵੀ ਰੱਖ ਸਕਦੇ ਹੋ, ਨਸਲ ਤੋਂ ਹਟ ਕੇ ਕ੍ਰਾਸ 'ਚ ਵੀ ਕਰ ਸਕਦੇ ਹੋ। ਜਿੱਥੇ ਤੁਹਾਨੂੰ ਅੱਛੀ ਸਮਝ ਆਏ ਉਸ ਤਰੀਕੇ ਨਾਲ ਟੁਰੋ। ਅੱਛੇ ਕਬੂਤਰ ਆਪਣੀ ਮਰਜ਼ੀ ਨਾਲ ਮੇਨਟੇਨ ਕਰੋ। ਤੁਸੀਂ ਹਰ ਕਬੂਤਰਬਾਜ਼ ਦਾ ਆਪਣਾ ਸ਼ੌਂਕ ਹੈ, ਆਪਣਾ ਜ਼ਿਹਨ ਹੈ, ਆਪਣਾ ਦਿਮਾਗ ਹੈ। ਜਿਹਨੂੰ ਜੋ ਅੱਛਾ ਲੱਗਦਾ ਉਸ ਤਰੀਕੇ ਦੀ ਨਸਲ ਬਹਾਲ ਕਰ ਲੈਂਦਾ ਉਹ ਆਪਣੇ ਕੋਲ, ਕਿ ਜੀ ਮੇਰੇ ਆ ਕਬੂਤਰ ਅੱਛੇ ਬਣ ਗਏ ਨੇ, ਫਿਰ ਉਹਨਾਂ ਨੂੰ ਟੋਰ ਕੇ ਰੱਖਦਾ ਉਹ। ਇਹ ਤੁਸੀਂ ਇਹ ਜਿਹੜੀ ਕਬੂਤਰਬਾਜ਼ੀ ਇਹ ਆਪਣੇ ਵਾਲਾ ਸਾਹਿਬ ਕੋਲ ਸਿੱਖੀ ਸੀ? ਜੀ ਇਹ ਕਬੂਤਰਬਾਜ਼ੀ ਤੇ ਮੈਂ ਬਜ਼ਾਤੇ ਖੁਦ ਆਪ ਹੀ ਆਪਣੀ ਮਿਹਨਤ ਨਾਲ ਆਪਣੇ ਉਸਤਾਦ ਹੋਣਾ ਕੋਈ ਸਮਝੀ ਹੈ। ਕਿਹੜੇ ਤੁਹਾਡੇ ਉਸਤਾਦ ਨੇ? ਉਸਤਾਦ ਸਫਦਰ ਬਾਜਵਾ ਸਾਹਿਬ। ਅੱਛਾ, ਤੇ ਇਹ ਦੱਸੋ ਕਿ ਇਹਨਾਂ ਨੂੰ ਕੋਈ ਬਿਮਾਰੀਆਂ ਵੀ ਬਹੁਤ ਜ਼ਿਆਦਾ ਆਉਂਦੀਆਂ ਨੇ ਕਬੂਤਰਾਂ ਨੂੰ? ਉਹ ਬਿਮਾਰੀਆਂ ਦੇ ਕੀ ਇਲਾਜ ਕਰਦੇ ਹੋ? ਆਪੇ ਕਰਦੇ ਹੋ ਜਾਂ ਇਹਨਾਂ ਨੂੰ ਵੈਟਰਨਰੀ ਹਸਪਤਾਲ ਖੜਦੇ ਹੋ, ਕੀ ਕਰਦੇ ਹੋ? ਬਿਮਾਰੀ ਦੇ ਦੌਰਾਨ ਜਦੋਂ ਕੋਈ ਜ਼ਿਆਦਾ ਇਹਨਾਂ ਨੂੰ ਕੋਈ ਵਾਇਰਸ ਆਈਏ ਤੇ ਫਿਰ ਵੈਟਰਨਰੀ ਹਸਪਤਾਲ ਵੀ ਲੈ ਜਾਈਦਾ ਵੇ। ਔਰ ਆਮ ਰੂਟੀਨ ਦੇ ਵਿੱਚ ਸਿਰਫ ਮੈਂ ਤੇ ਆਪਣੇ ਪਰਿੰਦਿਆਂ ਸੇ ਫਲੈਜਲ ਸੀਰਪ ਹੀ ਰੱਖਿਆ, ਹਫਤੇ 'ਚ ਇੱਕ ਵਾਰੀ ਦੇ ਦਈਦਾ। ਇਹਨਾਂ ਦਾ ਮਿਹਦਾ ਸ਼ਿੱਦਾ ਸਹੀ ਰਹਿੰਦਾ ਤੇ ਕਬੂਤਰ ਘੱਟ ਬਿਮਾਰ ਹੁੰਦੇ ਨੇ, ਸਾਲ 'ਚ ਘੱਟ ਬਿਮਾਰੀ 'ਚ ਆਉਂਦੇ ਨੇ, ਕਿਉਂਕਿ ਇਹਨਾਂ ਦਾ ਜ਼ਿਆਦਾ ਮਿਹਦੇ ਦਾ ਹੀ ਮਸਲਾ ਹੁੰਦਾ। ਜਾਨਵਰ ਦਾ ਮਿਹਦਾ ਖਰਾਬ ਹੋ ਜਾਏ ਤਾਂ ਜਾਨਵਰ ਡਾਊਨ ਹੁੰਦਾ ਬਿਮਾਰੀ 'ਚ ਆਈ ਜਾਂਦਾ। ਜੋ ਉਹਨਾਂ ਦਾ ਮਿਹਦਾ ਸੈੱਟ ਰਵੇ ਫਿਰ ਜਾਨਵਰ ਘੱਟ ਬਿਮਾਰੀ 'ਚ ਜਾਂਦੇ ਨੇ। ਤੇ ਝੋਲਾ ਬੜਾ ਹੁੰਦਾ ਕਬੂਤਰਾਂ ਨੂੰ? ਉਹ ਇਹੀ ਹੁੰਦਾ ਨਾ ਜੀ ਸਰ ਜੀ, ਲੋਕ ਜਾਨਵਰਾਂ ਦਾ ਖਿਆਲ ਨਹੀਂ ਕਰਦੇ, ਦਾਣਾ ਪਾਣੀ ਟਾਈਮ ਨਾਲ ਨਹੀਂ ਪਾਉਂਦੇ, ਜਾਨਵਰਾਂ ਦੇ ਮਿਹਦੇ ਖਰਾਬ ਹੋ ਜਾਂਦੇ ਨੇ।
ਉਹ ਖਰਾਬ ਹੋਣ ਦੇ ਬਾਵਜੂਦ ਵੀ ਉਹ 2-2 4-4 ਦਿਨ ਕੱਢਦੇ ਨੇ, ਜਾਨਵਰਾਂ ਨੂੰ ਟਾਈਮ ਨਹੀਂ ਦਿੰਦੇ। ਜਦੋਂ ਟਾਈਮ ਨਹੀਂ ਦਿੰਦੇ ਜਾਨਵਰ ਕਮਜ਼ੋਰ ਜਦੋਂ ਹੋ ਜਾਂਦਾ, ਫਿਰ ਉਹਨੂੰ ਪੱਠਿਆਂ ਦੀ ਖਿਚਾਓ ਦੀ ਬਾਅਦ ਉਹ ਝੋਲੇ ਦੀ ਸ਼ਿਕਾਇਤ ਹੋ ਜਾਂਦੀ ਹੈ ਜਾਨਵਰ ਨੂੰ। ਫਿਰ ਉੱਥੇ ਜਾਨਵਰਾਂ ਨੂੰ ਝੋਲੇ ਹੁੰਦੇ, ਜਿਹੜੇ ਲੋਕ ਕਬੂਤਰਾਂ ਦੀ ਅੱਛੀ ਦੇਖਭਾਲ ਕਰਦੇ ਨੇ ਉੱਥੇ ਐਸਾ ਮਸਲਾ ਨਹੀਂ ਹੁੰਦਾ। ਅੱਛਾ ਇਹ ਦੱਸੋ ਆਤਫ ਸਾਹਿਬ ਕਿ ਇਹ ਜਿਹੜੇ ਤੁਸੀਂ ਕਿਹਾ ਨਾ ਜੀ ਇਹਨਾਂ ਨੂੰ ਕੱਟਣਾ ਬਣਾਉਣਾ ਬੜਾ ਇੱਕ ਫਨ ਹੈ, ਇਹ ਕਿਸ ਤਰ੍ਹਾਂ ਕੱਟੀਦੇ ਨੇ, ਕਿਸ ਤਰ੍ਹਾਂ ਬਣਾਈਦੇ ਨੇ, ਕੋਈ ਦੱਸੋ ਨਾ। ਸਰ ਜੀ ਕੁਝ ਕਬੂਤਰ ਐਸੇ ਹੁੰਦੇ ਨੇ ਜਿਨ੍ਹਾਂ 'ਚ ਉੱਡਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ, ਉਹ ਰਾਤ ਬਾਹਰ ਰਹਿ ਜਾਂਦੇ ਨੇ। ਫਿਰ ਉਹਨਾਂ ਦਾ ਨਾਰਮਲ ਕਬੂਤਰ ਲਾ ਕੇ ਮੇਨਟੇਨ ਕਰਨਾ ਪੈਂਦਾ ਜਾਨਵਰ ਨੂੰ ਕਿ ਆਪਣੇ ਟਾਈਮਾਂ 'ਚ ਘਰ ਬਈਏ, ਜਿਹੜਾ ਕਾਪੀ ਦੇ ਉੱਤੇ ਚੜ੍ਹ ਜੇ ਲਿਖਣ ਵਿੱਚ। ਕੁਝ ਜਿਹੜੇ ਕਬੂਤਰਾਂ 'ਚ ਉੱਡਣ 'ਚ ਜ਼ਿਆਦਾ ਸ਼ਕਤੀ ਹੁੰਦੀ ਹੈ, ਟਾਈਮ ਤੋਂ ਪਾਰ ਹੋ ਜਾਂਦੇ ਨੇ, ਉਹ ਫਿਰ ਗੇਮ ਦੇ ਵਿੱਚ ਲਿਖੇ ਨਹੀਂ ਜਾਂਦੇ ਆ। ਉਹ ਫਿਰ ਇਸ ਵਾਰ ਇਨਸਾਨ ਨੂੰ ਸ਼ਿਕਸਤ ਆਈ ਜਾਂਦੀ ਹੈ, ਹਾਰਦਾ ਰਹਿੰਦਾ। ਫਿਰ ਜਿਹਦੀ ਬਾਅਦ ਉਹ ਕੋਈ ਨਾਰਮਲ ਕਬੂਤਰ ਲਾ ਕੇ ਇਹਨਾਂ ਨੂੰ ਉੱਥੋਂ ਤੱਕ ਰੱਖਣਾ ਪੈਂਦਾ ਕਿ ਆਪਣੇ 12-13 ਘੰਟੇ ਉੜੇ ਜਾਨਵਰ ਤੇ ਆਪਣੇ ਘਰ ਵਾਪਸੀ ਆਏ ਤਾਂ ਕਿ ਲਿਖਿਆ ਜਾ ਬਾਦੀ ਵਿੱਚ ਫਿਰ ਬੰਦਾ ਇਨਾਮ ਦੇ ਵਿੱਚ ਰਹਿੰਦਾ। ਇਹ ਘਰ ਬਵੇਗਾ ਤੇ ਇਨਾਮ ਤੇ ਕਾਪੀ ਤੇ ਲਿਖਿਆ ਜਾਏਗਾ, ਜਦੋਂ ਘਰ ਹੀ ਨਹੀਂ ਬੇਗਾ ਫਿਰ ਸਾਡੀ ਤਾਂ ਜ਼ਰਾ ਸ਼ਿਕਸਤ ਹੀ ਹੈ ਨਾ, ਅਗਲੇ ਦਿਨ ਆਂਦਾ ਸਾਡਾ ਕੋਈ ਫਾਇਦਾ ਨਹੀਂ ਇਹਦਾ। ਤੇ ਇਹ ਜ਼ਰਾ ਦਿਖਾਓ ਨਾ ਕਿਸ ਤਰ੍ਹਾਂ ਪਰ ਕੱਟਦੇ ਹੋ ਇਹਨਾਂ ਦੇ। ਇਹ ਪਰ ਜੀ ਇਹ ਜਾਨਵਰ ਇਸ ਟਾਈਮ ਗੋਲ ਹੈ, ਗੋਲ ਜਾਨਵਰ ਇਸ ਵੱਲੋਂ ਕੀਤਾ ਕਿ ਚਲੋ ਨਾਰਮਲ ਤਰੀਕੇ ਨਾਲ ਆਪਣੀ ਖੁਰਾਕ ਖਾਏਗਾ ਤੇ ਬਹਾਲ ਰਹੇਗਾ, ਤਾਂ ਤਾਕਤ ਜ਼ਿਆਦਾ ਰਹੇਗੀ ਤੇ એનર્ਜੀ ਘੱਟ ਖਰਚ ਹੋਏਗੀ। ਅੱਛਾ ਤੇ ਇਹ ਦੱਸੋ ਕਿ ਆਮ ਦਿਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਕਣਕ ਪਾਉਂਦੇ ਹੋ ਜਾਂ ਕੀ ਪਾਉਂਦੇ ਹੋ? ਅਸੀਂ ਆਮ ਦਿਨਾਂ ਦੇ ਵਿੱਚ ਵੀ ਇਹ ਸਾਡਾ ਸ਼ੌਂਕ ਹੈ, ਅਸੀਂ ਇਹਨਾਂ ਨੂੰ ਅੱਛਾ ਹੀ ਦਾਣਾ ਪਾਉਂਦੇ ਆਮ ਦਿਨਾਂ ਦੇ ਵਿੱਚ। ਚਨੀ ਹੋ ਗਈ, ਚਨੀ, ਕਣਕ, ਬਾਜਰਾ, ਦਾਲਾਂ ਮਿਕਸ, ਜਵਾਰ, ਅਸੀਂ ਇਹ ਅੱਛੀ ਚੀਜ਼ ਅੱਛਾ ਦਾਣਾ ਬਣਾ ਕੇ ਆਪਣੇ ਜਾਨਵਰਾਂ ਨੂੰ ਪਾਉਂਦੇ। ਅਸੀਂ ਇਹ ਕਦੀ ਕਣਕ ਵਗੈਰਾ ਇਕੱਲੀ ਨਹੀਂ ਅਸੀਂ ਪਾਈ ਹੈ। ਤੇ ਇਹਨਾਂ ਨੂੰ ਕੋਈ ਤਾਕਤ ਵਾਲੀਆਂ ਚੀਜ਼ਾਂ ਵੀ ਦਿੰਦੇ ਹੋ? ਇਹ ਸਰ ਜੀ ਜਿਹੜਾ ਦਾਣਾ ਅਸੀਂ ਬਣਵਾ ਕੇ ਲਿਆਉਂਦੇ ਆ, ਚਨੀ, ਦਾਲਾਂ ਛਾਲਾਂ, ਇਹ ਤਾਕਤ ਵਾਸਤੇ ਹੀ ਹੁੰਦੀਆਂ ਨੇ ਇਹਨਾਂ ਦੀਆਂ। ਨਹੀਂ ਕੋਈ ਦਵਾਈਆਂ ਨਹੀਂ? ਉਹ ਇੱਕ ਨਹੀਂ, ਅਸੀਂ ਐਸਾ ਕੋਈ ਨਹੀਂ ਵਿਟਾਮਿਨ ਇਸਤੇਮਾਲ ਕਰਦੇ ਜਿਹਦੇ ਨਾਲ ਵਜ੍ਹਾ ਤੋਂ ਕਬੂਤਰ ਤਾਕਤ ਚ ਰਹੇ। ਅਸੀਂ ਇਹੀ ਖੁਰਾਕ ਹੀ ਦਿੰਦੇ ਇਹਨਾਂ ਨੂੰ ਅੱਛੀ, ਜਿਹਦੀ ਖੁਰਾਕ ਦੇ ਸਿਰ ਤੇ ਆਪਣੀ ਜਾਨ ਦੇ ਵਿੱਚ ਰਵੇ ਜਾਨਵਰ। ਅਸੀਂ ਸਿਰਫ ਖੁਰਾਕ ਦਿੰਦੇ ਇਹਨਾਂ ਨੂੰ। ਤੇ ਸਟੀਰਾਇਡ ਜਾਂ ਜਿਵੇਂ ਅਸੀਂ ਕੋਈ ਦਵਾਈ ਨਹੀਂ ਇਸਤੇਮਾਲ ਕਰਦੇ ਜਿਹਦੀ ਵਜ੍ਹਾ ਤੋਂ ਜਾਨਵਰ ਨੂੰ ਨੁਕਸਾਨ ਹੋਵੇ। ਅੱਛਾ ਇਹ ਦੱਸੋ ਆਤਫ ਸਾਹਿਬ ਕਿ ਇਹ ਕਬੂਤਰਾਂ ਦੀਆਂ ਜਦੋਂ ਤੁਸੀਂ ਬਾਜ਼ੀਆਂ ਲੱਗਦੀਆਂ ਨੇ ਉਦੋਂ ਕਿਹੜਾ ਕਬੂਤਰ, ਉਹਦੇ 'ਚ ਕੀ ਖੂਬੀਆਂ ਹੁੰਦੀਆਂ ਨੇ ਜਿਹੜਾ ਉਹਦੇ ਵਿੱਚ ਹਿੱਸਾ ਲੈਣ ਦੇ ਅਹਿਲ ਹੁੰਦਾ ਹੈ, ਐਂਟਾਈਟਲ ਹੁੰਦਾ ਹੈ? ਉਸ ਤੋਂ ਇਲਾਵਾ ਹੋਰ ਕੀ ਕੀ ਸ਼ਰਾਇਤ ਤੈਅ ਕੀਤੀਆਂ ਜਾਂਦੀਆਂ ਨੇ ਬਾਜ਼ੀ ਵਿੱਚ? ਜਿਹੜੇ ਕਬੂਤਰ ਅਸੀਂ ਸ਼ੁਰੂ ਤੋਂ ਟ੍ਰੇਨਿੰਗ ਤੇ ਲਾਉਂਦੇ ਨਾ ਕਬੂਤਰ, ਜਿਹੜੇ ਕਬੂਤਰ ਤੇ ਅੱਛੀ ਕਾਰਗਰਦਗੀ ਕਰੀ ਜਾਂਦੇ ਨੇ, ਡੇਲੀ ਬੇਸ ਤੇ ਆਪਣੀ ਅੱਛੀ ਉਡਾਰ ਦੇ ਕੇ ਆਈ ਜਾਂਦੇ ਨੇ ਰੋਜ਼। ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਕਬੂਤਰ ਘੱਟ ਤੋਂ ਘੱਟ 8 ਤੋਂ 9 ਘੰਟੇ ਉੱਡਦਾ ਪਿਆ ਬਾਦੀ 'ਚ ਉਹੀ ਹਿੱਸਾ ਲਵੇ। ਤੇ ਜਿਹੜੇ ਕੋਈ ਕਬੂਤਰ 8-9 ਘੰਟੇ ਆਪਣੀ ਅੰਤ ਤੱਕ ਮਿਹਨਤ ਕਰਕੇ ਅੱਛੀ ਖੁਰਾਕ ਖਾ ਕੇ ਆਪਣਾ ਰਿਜ਼ਲਟ ਅੱਛਾ ਦੇ ਜਾਂਦੇ ਨੇ, ਫਿਰ ਅਸੀਂ ਲੋਕ ਉਹ 7 ਕਬੂਤਰ ਚੂਜ਼ ਕਰ ਲੈਂਦੇ ਆ ਬਾਜ਼ੀ ਵਾਸਤੇ। ਤੇ ਬਾਜ਼ੀ ਦੇ ਦੌਰਾਨ ਇੱਕ ਅੱਛਾ ਹਰੀਫ ਮਿਲਣਾ ਬੜੀ ਨਸੀਬਾਂ ਵਾਲੀ ਗੱਲ ਹੁੰਦੀ ਹੈ। ਅੱਛਾ ਹਰੀਫ ਨਸੀਬਾਂ ਨਾਲ ਨਹੀਂ ਮਿਲਦਾ ਵੇ। ਤੇ ਸਾਡਾ ਮੁੰਸਫ ਛੱਤ ਤੋਂ 7 ਕਬੂਤਰ? ਹਾਂਜੀ, ਫੀਕ ਛੱਤ ਤੋਂ 7 ਕਬੂਤਰ ਵੀ ਹੁੰਦੇ ਨੇ, 11 ਵੀ ਹੁੰਦੇ ਨੇ, ਪਰ ਸਾਡੇ ਇੱਥੇ ਜਿਹੜਾ ਸ਼ੌਂਕ ਹੈ ਉਹ ਸਿਰਫ 7 ਕਬੂਤਰਾਂ ਦਾ ਵੇ। ਗੁਜਰਾਂਵਾਲੇ 'ਚ ਸਾਡੇ ਇੱਥੇ ਨਹੀਂ, ਸਿਰਫ ਕੱਚੀ ਦੀ ਹੱਦ ਤੱਕ। ਗੁਜਰਾਂਵਾਲੇ ਵਿੱਚ 11 ਕਬੂਤਰ ਵੀ ਉੱਡਦੇ ਨੇ ਜੇਠ ਦੇ ਵਿੱਚ। ਤੇ ਮੁਨਸਫ ਵਾਲੀ ਗੱਲ ਵੀ ਸੁਣਾਓ ਨਾ। ਮੁਨਸਫ ਇਹ ਵੇ ਕਿ ਸਵੇਰ ਝਨੀ ਟਾਈਮ ਤੋਂ ਪਹਿਲਾਂ ਸਾਡਾ ਮੁਨਸਫ ਅਗਲੀ ਛੱਤ ਤੇ ਜਾਣਾ ਹੁੰਦਾ ਜੀ, ਤੇ ਅਗਲੀ ਛੱਤ ਦਾ ਮੁਨਸਫ ਸਾਡੀ ਛੱਤ ਤੇ ਆਣਾ ਹੁੰਦਾ। ਮੁਨਸਫਾਂ ਨੇ ਆ ਕੇ ਉਹ ਸਵੇਰ ਕਬੂਤਰਾਂ ਦੀ ਵੀਡੀਓ ਖਿੱਚਣੀ ਹੁੰਦੀ ਹੈ। ਵੀਡੀਓ ਚਾੜਨ ਤੋਂ ਬਾਅਦ ਫਿਰ ਆਪਣੇ ਗਰੁੱਪ 'ਚ ਛੱਡ ਦਿੰਦੇ, ਜਿਹੜੇ ਅਸੀਂ ਗਰੁੱਪ ਬਣਾਏ ਨੇ ਕਬੂਤਰਬਾਜ਼ੀ ਦੇ। ਫਿਰ ਉੱਥੇ ਪਤਾ ਚੱਲ ਜਾਂਦਾ ਇਸ ਬੰਦੇ ਨੇ 7 ਕਬੂਤਰ ਉੱਡੇ ਨੇ। ਤੇ ਉਹੀ ਕਬੂਤਰ ਜਦੋਂ ਸ਼ਾਮ ਨੂੰ ਪੂਰੇ ਹੋ ਜਾਂਦੇ ਨੇ, ਮੁਨਸਫ ਵੀਡੀਓ ਫੇਰ ਬਣਾ ਲੈਂਦਾ ਪਰਿੰਦਿਆਂ ਦੀ ਕਿ ਵਾਕਈ ਕਿਹਾ ਉਹੀ 7 ਕਬੂਤਰ ਨੇ ਜਿਹੜੇ ਸਵੇਰ ਉਡਾਏ ਨੇ ਇਹਨੇ। ਉੱਥੇ ਫਿਰ ਸਾਡਾ ਸ਼ੌਂਕ ਇਸ ਤਰੀਕੇ ਨਾਲ ਦੋਵੇਂ ਮੁਨਸਫ ਆਪਣੇ ਜਿਹੜਾ ਉਹਨਾਂ ਨੇ ਇਕੱਲਿਆਂ ਦਾ ਮੁਨਸਫ ਜਿਹੜਾ ਸਾਡਾ ਗਿਆ ਹੁੰਦਾ ਮੁਨਸਫ, ਉਸ ਤਰੀਕੇ ਨਾਲ ਵੀਡੀਓ ਜਾਣ ਦੇ ਵੀ ਆਉਣ ਦੀ ਲੈ ਕੇ ਆ ਜਾਂਦਾ ਵੀ ਸਾਡੇ ਕੋਲ, ਅਸੀਂ ਚੈੱਕ ਕਰ ਲੈਂਦੇ ਜੇ ਕਬੂਤਰ ਉਹੀ ਨੇ ਕਿਹਾ। ਫਿਰ ਉਹ ਇਸ ਦੌਰਾਨ ਅੱਛਾ ਸ਼ੌਂਕ ਫਿਰ ਹੋ ਜਾਂਦਾ ਸਾਡਾ, ਸਾਰੇ ਮੁਨਸਫ ਖੜਾ ਦਿੰਦੇ ਨੇ। ਤੇ ਜਿਹੜਾ ਕਬੂਤਰ ਜਿੱਤਦਾ ਉਹਦਾ ਕੀ ਵੱਡੇ ਤੋਂ ਵੱਡਾ ਇਨਾਮ ਰੱਖਿਆ ਜਾਂਦਾ? ਸਾਡੇ ਕੋਲ ਤੇ ਇੱਥੇ 3 ਦਿਨਾਂ ਦੇ ਕਬੂਤਰ ਦੀ ਐਵਰੇਜ ਵੀ ਹੁੰਦੀ ਏ, ਉਹ ਆਪਣੀ ਖੁਸ਼ੀ ਹੁੰਦੀ ਏ। ਕਈ ਲੋਕ ਬਾਹਰੋਂ ਵੀ ਕਬੂਤਰ ਨੂੰ ਦਾਅ ਦੇਣ ਵਾਸਤੇ ਫੀ ਕਬੂਤਰ 5000 ਰੁਪਏ ਵੀ ਇਨਾਮ ਰੱਖ ਛੱਡਦੇ ਨੇ। ਆਮ ਕੱਪਾਂ ਦੇ ਵਿੱਚ 5000 ਰੁਪਏ ਕਬੂਤਰ ਵਿਨਰ ਹੁੰਦਾ ਇੱਕ ਦਿਨ ਦਾ। ਨਹੀਂ ਤੇ ਇਹ ਜਿਹੜੇ ਕੈਲੰਡਰ ਤੁਹਾਡੇ ਚਾਰਟ ਲਿਖੇ ਹੁੰਦੇ ਨੇ ਵੱਡੇ ਉਹਨਾਂ ਦਾ ਤਾਂ ਲਿਖਿਆ ਹੁੰਦਾ ਜਿਹੜਾ ਅਵਲ ਆਏਗਾ ਉਹਨੂੰ ਮੋਟਰਸਾਈਕਲ ਮਿਲੇਗਾ। ਜੀ ਉਹ 3 ਦਿਨਾਂ ਦੇ 7 ਕਬੂਤਰਾਂ ਦੇ ਘੰਟੇ ਨਾਲ ਨੋਟ ਕੀਤੇ ਜਾਂਦੇ ਨੇ। ਜਿਹੜੇ 7 ਕਬੂਤਰ ਡੇਲੀ ਬੇਸ ਤੇ ਅੱਛੇ ਪ੍ਰੋਗਰੈਸ ਕਰਦੇ ਨੇ, ਉਹਨਾਂ 3 ਦਿਨਾਂ ਦੇ ਘੰਟੇ ਮਿਲਾ ਕੇ ਫਿਰ ਉਹ 1 ਨੰਬਰ ਜਿਹੜਾ ਹੈਗਾ ਉਹਨੂੰ ਮੋਟਰਸਾਈਕਲ ਮਿਲਦਾ। ਆਮ ਰੂਟੀਨ ਦੇ ਇੱਕ ਕਬੂਤਰ ਤੇ ਇਹੀ ਇਨਾਮ ਹੈ ਡੇਲੀ ਦਾ 5000 ਰੁਪਇਆ। ਜਿਹੜਾ ਕਬੂਤਰ ਲੇਟ ਪਏਗਾ ਆਲ ਕੱਪਾਂ ਦੇ ਵਿੱਚ ਜਿੰਨੀਆਂ ਛੱਤਾਂ ਉਡੀਆਂ ਹੁੰਦੀਆਂ ਨੇ ਉਹਨਾਂ 'ਚ ਜਿਹੜਾ ਕਬੂਤਰ ਸਭ ਤੋਂ ਲੇਟ ਪਏਗਾ ਉਹਨੂੰ ਵਿਨਰ ਕਬੂਤਰ ਦਾ ਇਨਾਮ ਕਰਾ ਦਿੱਤਾ ਜਾਂਦਾ। ਇਹ ਦੱਸੋ ਜੀ, ਆਖਦੇ ਨੇ ਕਿ ਇਹਨਾਂ ਦੀ ਬੜੀ ਕੀਮਤ ਹੁੰਦੀ ਹੈ। ਚੰਗਾ ਕਬੂਤਰ ਜਾਂ ਕਬੂਤਰੀ ਉੱਡਣ ਵਾਲੀ ਇੱਕ ਸਾਡਾ ਦੋਸਤ ਹੈ, ਉਹ ਦੱਸ ਰਿਹਾ ਸੀ ਕਿ ਮੈਂ ਬਹਾਵਲਪੁਰੋਂ ਤੋਂ ਜਾ ਕੇ ਇੱਕ 5 ਲੱਖ ਦੀ ਕਬੂਤਰੀ ਆਂਦੀ ਹੈ। ਸਹੀ ਹੈ ਗੱਲ ਕਿ ਝੂਠ ਹੀ ਹੈ?
ਜੀ ਜਿਹੜੇ ਸ਼ੌਕੀਨ ਆਦਮੀ ਨੇ ਉਹ ਬੜਾ ਬੜਾ ਪੈਸਾ ਖਰਚ ਕੇ ਆਪਣਾ ਸ਼ੌਂਕ ਪੂਰਾ ਕਰਨ ਵਾਸਤੇ ਲੈਂਦੇ ਨੇ, ਮਹਿੰਗੇ ਤੋਂ ਮਹਿੰਗਾ ਜਾਨਵਰ ਵੀ ਲੈਂਦੇ ਨੇ। ਸਿਰਫ ਸ਼ੌਂਕ ਦੀ ਤੁਹਾਨੂੰ ਪਤਾ ਕੋਈ ਮੁੱਲ ਨਹੀਂ ਹੈ। ਲੋਕ ਐਸੇ ਵੀ ਹੈ ਨੇ ਜਿਹੜੇ 10-10 ਲੱਖ ਦੇ ਵੀ ਲੈ ਗਏ ਨੇ। ਅਰਬੀ ਲੋਕ ਇੱਥੋਂ ਪਾਕਿਸਤਾਨ ਚੋਂ ਕਰੋੜ ਦਾ ਜੋੜਾ ਵੀ ਲੈ ਗਏ ਨੇ। ਅੱਛਾ, ਹਾਂਜੀ। ਇਹ ਪਾਕਿਸਤਾਨ ਤੋਂ ਇਲਾਵਾ ਹੋਰ ਕਿਹੜੇ ਮੁਲਕਾਂ 'ਚ ਹੁੰਦਾ ਸ਼ੌਕ? ਇਹ ਪੂਰੀ ਦੁਨੀਆ 'ਚ ਹੀ ਕਬੂਤਰਾਂ ਦਾ ਸ਼ੌਂਕ ਹੁੰਦਾ। ਦੁਬਈ ਹੋ ਗਿਆ, ਮਸਕਤ ਹੋ ਗਿਆ, ਸਊਦੀਆ ਹੋ ਗਿਆ, ਇਹ ਜਿੰਨੇ ਵੀ ਗਰਮ ਮਮਾਲਕ ਨੇ ਸਭ 'ਚ ਹੀ ਕਬੂਤਰ ਪਰਵਰੀ ਦਾ ਸ਼ੌਂਕ ਹੁੰਦਾ। ਇੱਥੋਂ ਜਾਂਦੇ ਨੇ ਕਬੂਤਰ ਉੱਥੇ ਬਾਹਰ ਉਡਾਨ ਕੁਛ ਲੋਕ? ਜੀ ਇੱਥੋਂ ਦੇ ਬਹੁਤ ਜਿਹੇ ਉਸਤਾਦਾਂ ਨੇ ਪਾਕਿਸਤਾਨ ਦੇ ਜਿਹੜੇ ਬਾਹਰ ਮੁਲਕਾਂ 'ਚ ਜਾਂਦੇ ਨੇ ਉਡਾਨ ਕਬੂਤਰ। ਨਹੀਂ ਤੇ ਉੱਥੇ ਜਦੋਂ ਜਾ ਕੇ ਤੁਸੀਂ ਕਬੂਤਰ ਉਡਾਉਂਦੇ ਹੋ ਸ਼ਰਤ, ਉੱਥੇ ਤਾਂ ਨਵੀਂ ਛੱਤ ਹੁੰਦੀ ਹੈ, ਉੱਥੇ ਕਬੂਤਰ ਨੂੰ ਕਿਵੇਂ ਪਤਾ ਲੱਗਦਾ ਕਿ ਮੈਂ ਕਿਹੜੀ ਛੱਤ ਤੇ ਵਾਪਸ ਆ ਕੇ ਬਹਿਣਾ? ਉੱਥੇ ਲੋਕ ਜਿੰਨੇ ਵੀ ਦੋਸਤ ਬਾਬ ਇੱਥੋਂ ਗਏ ਹੁੰਦੇ ਨੇ ਪਹਿਲਾਂ ਹੀ ਉਹਨਾਂ ਕਬੂਤਰ ਤਿਆਰ ਕੀਤੇ ਹੁੰਦੇ ਨੇ। ਇੱਥੋਂ ਦੇ ਜਿਹੜੇ ਪਾਕਿਸਤਾਨ ਦੇ ਉਸਤਾਜ਼ਾ ਲੋਕ ਨੇ ਉਹ ਜਾ ਕੇ 15 ਦਿਨ ਪਹਿਲਾਂ 20 ਦਿਨ ਪਹਿਲਾਂ ਉੱਥੇ ਟੁਰ ਜਾਂਦੇ ਨੇ। ਛੱਤ ਮਾਵਾ ਤੋਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਨੇ, ਛੱਤਾਂ ਪਹਿਲਾਂ ਤੋਂ ਹੀ ਬਣੀਆਂ ਹੁੰਦੀਆਂ ਨੇ, ਕਬੂਤਰ ਆਲਰੇਡੀ ਪਹਿਲਾਂ ਤੋਂ ਹੀ ਗਿੱਜੇ ਹੁੰਦੇ ਨੇ ਸਾਲ ਪਹਿਲਾਂ ਦੇ। ਇੱਥੋਂ ਜਿਹੜੇ ਉਸਤਾਜ਼ਾ ਲੋਕ ਨੇ ਉਹ ਜਾ ਕੇ ਆਪਣਾ ਹੁਨਰ ਵਿਖਾਉਂਦੇ ਨੇ ਉੱਥੇ ਕਿ ਜੀ ਅਸੀਂ ਵੇਖੋ ਇਹ ਕਰ ਸਕਨੇ ਆ, ਇਹ ਕਬੂਤਰ ਪਰਵਰੀ ਕਬੂਤਰਾਂ ਨੂੰ ਇੱਥੋਂ ਇੰਨੀ ਹੱਦ ਤੱਕ ਉਡਾ ਸਕਨੇ ਆ ਇੱਥੇ, ਇੰਨੀ ਟੈਂਪਰੇਚਰ ਦੇ ਵਿੱਚ ਵੀ, ਗਰਮੀ ਦੇ ਵਿੱਚ ਵੀ। ਤੇ ਨਾਲੇ ਉਹ ਕੋਈ 10-15 ਦਿਨ ਪਹਿਲੇ ਜਿਹੜਾ ਜਾਂਦੇ ਨੇ ਉਹ ਟ੍ਰੇਨ ਕਰ ਲੈਂਦੇ ਹੋਣਗੇ ਨਾ ਆਪਣੇ ਮੁਤਾਬਕ, ਟ੍ਰੇਨਿੰਗ ਵੀ ਦੇ ਲੈਂਦੇ ਹੋ? ਜੀ 10-15 ਦਿਨ ਪਹਿਲਾਂ ਜਾਂਦਾ ਹੀ ਮਕਸਦ ਹੁੰਦਾ ਕਿ ਕਬੂਤਰਾਂ ਨੂੰ ਆਪਣੇ ਹੱਥਾਂ 'ਚ ਕਰਦੇ ਨੇ। ਤੇ ਇਹ ਜਿਹੜਾ ਤੁਸੀਂ ਕਬੂਤਰ ਫੜਿਆ ਹੈ ਜੀ ਇਹਦੀ ਕੀ ਨਸਲ ਹੈ? ਇਹਦਾ ਪਿਓ ਮਾਂ ਕਿਹੜਾ ਹੈ? ਇਹ ਮੇਰਾ ਜਸਮ ਕਸਮ ਕਬੂਤਰ ਹੈ। ਇਹਦੀ ਮਾਂ ਸਿਆਲਕੋਟ ਨੇ, ਪਿਓ ਇਹਦਾ ਟੈਡੀ ਹੈ। ਇਹ ਕਬੂਤਰ ਮੇਰਾ ਜੇਠ 'ਚ ਪਹਿਲੇ ਦਿਨ ਰਾਤ ਰਹਿ ਗਿਆ ਸੀ ਤੇ ਜਿਹਦੀ ਵਜ੍ਹਾ ਤੋਂ ਇਹਦੇ ਘੰਟੇ ਵੀ ਨਹੀਂ ਲਿਖੇ ਗਏ, ਇਹ ਗੇਮ 'ਚੋਂ ਬਾਹਰ ਹੋ ਗਿਆ ਸੀ। ਇਸ ਵਾਰ ਤੋਂ ਫਿਰ ਅਗਲੇ ਦਿਨ ਵੀ ਨਹੀਂ ਪਾਇਆ ਬਾਅਦ ਵਿੱਚ। ਇਨਸ਼ਾਅੱਲਾ ਹੁਣ ਆਉਂਦੇ ਸੀਜ਼ਨ ਪਏਗਾ ਜੇ ਜ਼ਿੰਦਗੀ ਦੀ ਰਹੀ ਤੇ। ਇਹ ਮੇਰਾ ਅੱਛਾ ਕਬੂਤਰ ਹੈ, ਟੈਡੀ ਬਰੀਡ ਹੈ ਮੇਰੀ ਹੈ ਜਸਮ ਕਸਮ। ਇਹ ਕਿੰਨੇ ਕੁ ਦਾ ਹੋਣਾ ਜੀ? ਇਹ ਤੇ ਵੇਖੋ ਜੀ ਅਸੀਂ ਤੇ ਅੱਜ ਤੱਕ ਨਾ ਕਦੀ ਵੇਚਿਆ ਨਾ ਸਾਨੂੰ ਵੇਚਣ ਦਾ ਸ਼ੌਂਕ ਹੈ। ਮੈਨੂੰ ਸਿਰਫ ਸ਼ੌਂਕ ਹੈ ਉਡਾਨ ਦਾ। ਘਰ ਜੋੜੇ ਰੱਖੇ ਨੇ, ਪਰਿੰਦੇ ਬੱਚੇ ਵਗੈਰਾ ਨਿਕਲਦੇ ਨੇ, ਮੈਂ ਸਿਰਫ ਡਾਨਾ ਵਾ। ਮੈਂ ਅੱਜ ਤੱਕ ਕਦੀ ਨਹੀਂ ਵੇਚਿਆ ਕਬੂਤਰ। ਮੈਨੂੰ ਸਿਰਫ ਸ਼ੌਂਕ ਹੈ ਉਡਾਨ ਦਾ। ਮੈਨੂੰ ਉਡਾਨ ਦੀ ਹੱਦ ਤੱਕ ਜਨੂਨ ਹੈ। ਮੈਂ ਆਪਣਾ ਵੀ ਸ਼ੌਂਕ ਪੂਰਾ ਕਰਨਾ ਉਡਾਨ ਦਾ। ਤੇ ਹੋਰ ਕਿਹੜੀ ਕੋਈ ਨਸਲ ਐਸੀ, ਕਿਹੜੇ ਕਬੂਤਰ ਤੇ ਕਿਹੜੀ ਕਬੂਤਰ ਰਲਾਈਏ ਤੇ ਬਹੁਤ ਅੱਛੀ ਨਸਲ ਤਿਆਰ ਹੋ ਸਕਦੀ? ਨਸਲਾਂ ਸਾਰੀਆਂ ਅੱਛੀਆਂ ਨੇ। ਇਹ ਹੀ ਹੈ ਕਿ ਜਿਹੜੇ ਕਬੂਤਰ ਜ਼ਿਆਦਾ ਦੇਰ ਤੱਕ ਉਡਣਾ ਪਸੰਦ ਕਰਦੇ ਨੇ ਉਹਨਾਂ ਦੇ ਨਾਲ ਕੋਈ ਠੰਡਾ ਜਿਹਾ ਬਲੱਡ ਲਾਣਾ ਪੈਂਦਾ ਕਿ ਕਬੂਤਰ ਆਪਣੀ ਰੇਂਜ ਵਿੱਚ ਆਈਏ, 10-12 ਘੰਟੇ ਉੱਡੇ ਤਾਂ ਕਿ ਘਰ ਪਵੇ। ਉਹੀ ਕਬੂਤਰ ਸਭ ਤੋਂ ਅੱਛੇ ਨੇ ਜਿਹੜੇ 9-10 ਘੰਟੇ ਆਪ ਉੱਡ ਲੈਂਦੇ ਨੇ। ਤੇ ਜਿਹੜੇ ਲੋਕ ਕਬੂਤਰ ਪਰਵਰੀ ਦਾ ਸ਼ੌਕ ਕਰਦੇ ਨੇ, ਸਾਡੇ ਵੇਖਣ ਵਾਲੇ ਦੋਸਤ ਦੂਸਰੇ, ਉਹਨਾਂ ਨੂੰ ਕੀ ਤੁਸੀਂ ਐਡਵਾਈਸ ਕਰਦੇ ਹੋਗੇ ਇੱਕ ਅੱਛਾ ਕਬੂਤਰਬਾਜ਼ ਬਣਨ ਵਾਸਤੇ ਕੀ ਹੋਣਾ ਚਾਹੀਦਾ ਬੰਦੇ ਨੂੰ? ਖੁਦ ਜਾਨਵਰਾਂ ਦੀਆਂ ਤਾਂ ਤੁਸੀਂ ਬੜੀਆਂ ਗੱਲਾਂ ਦੱਸੀਆਂ। ਇੱਕ ਅੱਛਾ ਕਬੂਤਰਬਾਜ਼ ਬਣਨ ਵਾਸਤੇ ਇਨਸਾਨ ਨੂੰ ਸਭ ਤੋਂ ਪਹਿਲਾਂ ਤੇ ਵੇਖੋ ਜੀ ਇਹਨਾਂ ਵਾਸਤੇ ਟਾਈਮ ਬਹੁਤ ਜ਼ਰੂਰੀ ਹੈ। ਜਿਹਦੇ ਕੋਲ ਤੇ ਟਾਈਮ ਹੈ ਇਹ ਕਬੂਤਰਬਾਜ਼ੀ ਸਿਰਫ ਉਹਦੀ ਹੈ। ਜਿਹਦੇ ਕੋਲ ਟਾਈਮ ਨਹੀਂ ਹੈ ਉਹਦੇ ਵਾਸਤੇ ਸਭ ਤੋਂ ਬੈਸਟ ਹੈ ਕਿ ਉਹ ਨੇਕ ਨੀਤੀ ਨਾਲ ਆਪਣਾ ਕੰਮ ਕਰੇ। ਇਹ ਮਜ਼ਦੂਰ ਬੰਦੇ ਦਾ ਸ਼ੌਂਕ ਵੀ ਨਹੀਂ ਹੈ। ਇਹ ਜਿਹੜੇ ਲੋਕਾਂ ਦੇ ਕੋਈ ਕਾਰੋਬਾਰ ਛੋਟੇ ਮੋਟੇ ਆਪਣੇ ਨੇ ਉਹੀ ਲੋਕ ਇਹਨੂੰ ਪੂਰਾ ਕਰ ਸਕਦੇ ਨੇ ਇਸ ਸ਼ੌਂਕ ਨੂੰ। ਇਸ ਸ਼ੌਂਕ ਵਾਸਤੇ ਅੰਤ ਤੱਕ ਮਿਹਨਤ ਚਾਹੀਦੀ ਹੈ ਚੈਂਪੀਅਨ ਬਣਨ ਵਾਸਤੇ, ਖਾਸ ਤੌਰ ਤੇ ਜੇਠ ਦੇ ਮਹੀਨੇ ਵਿੱਚ। ਅੱਛਾ, ਤੇ ਇਹ ਦੱਸੋਗੇ ਕਬੂਤਰ ਜਿਹੜੇ ਨੇ ਇਹ ਪਰਿੰਦਿਆਂ ਤੋਂ ਇਨਸਾਨਾਂ ਦੀਆਂ ਵੀ ਕਹਿੰਦੇ ਨੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਸਕਦਾ? ਜੀ ਉਹ ਸਿਰਫ ਆਪਣਾ ਜੰਗਲੀ ਕਬੂਤਰ ਹੈ ਲਕਵੇ ਦਾ ਇਲਾਜ। ਹੋਰ ਤੇ ਅਜੇ ਤੱਕ ਕੋਈ ਇਹਨਾਂ 'ਚ ਐਸੀ ਕੈਫੇ ਨਹੀਂ ਸੁਣੀ ਕਿ ਬੜੇ ਜੀ ਬਿਮਾਰੀਆਂ ਦਾ ਇਲਾਜ ਹੋਣ। ਸਿਰਫ ਜੰਗਲੀ ਕਬੂਤਰ ਹੀ ਅਗਰ ਇਨਸਾਨ ਨੂੰ ਲਕਵਾ ਹੋਈਏ ਤੇ ਜੰਗਲੀ ਕਬੂਤਰ ਖਾਣ ਦਾ ਲਕਵਾ ਠੀਕ ਹੋ ਜਾਂਦਾ ਤੇ ਪੱਠੇ ਦੀ ਤਾਕਤ ਬਹਾਲ ਹੋ ਜਾਂਦੀ। ਨਹੀਂ ਆਖਦੇ ਨੇ ਜਿਹਨੂੰ ਦਮਾ ਹੋਵੇ ਜਾਂ ਸਾਹ ਦੀ ਤਕਲੀਫ ਹੋਵੇ ਉਹ ਕਬੂਤਰਾਂ ਨੂੰ ਛੱਡ ਕੇ ਉਹਨਾਂ ਦੇ ਉਡਾ ਕੇ ਹਵਾ ਲਵੇ ਪਰਾਂ ਦੀ, ਕੋਈ ਇਹੋ ਜਿਹੀ ਗੱਲ ਵੀ ਕਿ ਗਲਤੀ ਹੈ? ਜੀ ਹੋਣੀ ਹੈ, ਜੇ ਐਸੀ ਗੱਲ ਕਿਸੇ ਨੇ ਕਹੀ ਤੇ ਫਿਰ ਹੋਣੀ ਹੈ ਜ਼ਰੂਰ। ਤੇ ਲਕਵਾ ਹੋਵੇ ਤੇ ਉਂਝ ਜੰਗਲੀ ਕਬੂਤਰ ਦਾ ਤੇ ਜੰਗਲੀ ਕਬੂਤਰ ਨਹੀਂ ਇੱਥੇ ਪਾਲਤੂ ਹੋ ਸਕਦੇ? ਤੁਹਾਡੇ ਕੋਲ ਪਾਲਦੇ ਨਹੀਂ? ਉੱਡ ਜਾਂਦੇ? ਉਹਨਾਂ ਦਾ ਨਾਮ ਜੰਗਲੀ ਕਿਉਂ ਹੈ ਕਿ ਉਹ ਰਹਿੰਦੇ ਜੰਗਲਾਂ 'ਚ ਨੇ। ਹਾਂਜੀ, ਤੁਹਾਡਾ ਕੀ ਨਾਂ ਹੈ? ਸ਼ਮਾ ਸੋਮਾ ਤੋਂ ਨਾਂ ਤਾਂ ਸਾਰੇ ਜਾਣਦੇ ਨੇ। ਅੱਛਾ ਜੀ, ਇਹ ਦੱਸੋ ਕਿ ਤੁਸੀਂ ਵੀ ਬੜੀ ਦੇਰ ਦਾ ਸ਼ੌਕ ਕਰ ਰਹੇ ਹੋ ਕਬੂਤਰ ਪਰਵਰੀ ਦਾ। ਬਿਹਤਰੀਨ ਕਬੂਤਰਾਂ ਦੀਆਂ ਨਸਲਾਂ ਕਿਹੜੀਆਂ ਨੇ ਤੇ ਉਹ ਕਿਵੇਂ ਤਿਆਰ ਕੀਤੀਆਂ ਜਾਂਦੀਆਂ? ਬਿਹਤਰੀਨ ਕਬੂਤਰਾਂ ਦੀਆਂ ਨਸਲਾਂ ਜੀ ਗੋਲਡਨ ਨੇ, ਟੈਡੀ ਨੇ, ਸਿਆਲਕੋਟੀ ਵੀ ਅੱਛੇ ਕਬੂਤਰ ਨੇ, ਬਹੁਤ ਅੱਛੇ ਕਬੂਤਰ ਨੇ। ਤੇ ਜਿਹੜੇ ਮੇਨਟੇਨ ਕਰਨੇ ਨੇ ਕਬੂਤਰ ਤੁਸੀਂ ਆਪਣੀ ਪਿਓਰਿਟੀ 'ਚ ਅਗਰ ਵਧਾਣੇ ਨੇ ਜੋੜੇ ਕਿ ਨਸਲ ਅਸੀਂ ਇਹਨਾਂ ਦੀ ਬਰਕਰਾਰ ਰੱਖੀ ਹੈ, ਉਹ ਫਿਰ ਤੁਹਾਨੂੰ ਮੇਨ ਬਲੱਡ ਲਾਈਨ ਹੀ ਲਾਣੀ ਚਾਹੀਦੀ ਹੈ। ਟੈਡੀ ਨਾਲ ਟੈਡੀ ਅਗਰ ਵਧਾਣੇ ਨੇ ਤੇ ਜੇ ਅਗਰ ਡਾਣੇ ਨੇ ਫਿਰ ਉਹ ਤੁਸੀਂ ਕ੍ਰਾਸ ਕਰ ਸਕਦੇ ਹੋ। ਗੋਲਡਨ ਲਾ ਸਕਦੇ ਹੋ ਟੈਡੀ ਨਾਲ ਸਿਆਲਕੋਟੀ ਲਾ ਸਕਦੇ ਹੋ।
ਅਗਰ ਤੁਸੀਂ ਅੱਛੇ ਕਬੂਤਰ ਮੇਨਟੇਨ ਕਰਨੇ ਨੇ ਫਿਰ ਤੁਹਾਨੂੰ ਪਿਓਰਿਟੀ 'ਚ ਰੱਖਣੇ ਪੈਣੇ ਕਬੂਤਰ। ਨਹੀਂ ਇਹ ਤੇ ਤੁਸੀਂ ਦੋ ਤਰ੍ਹਾਂ ਕਿਸਮਾਂ ਦਸੀਆਂ ਨੇ ਨਾ, ਟੈਡੀ ਨੇ ਤੁਸੀਂ ਸਿਆਲਕੋਟੀ ਦੱਸ ਛੱਡਿਆ ਸੀ, ਤੇ ਇਹ ਗੋਲਡਨ ਵੀ ਨੇ ਬਹੁਤ ਅੱਛੇ ਨੇ। 79 ਦੇ ਵੀ ਬੜੇ ਸੁਣੇ ਆ ਮਸ਼ਹੂਰ, 79 ਵਾਲੇ ਉਹ ਫੈਸਲਾਬਾਦ ਵਾਲੇ ਕਬੂਤਰ ਨੇ, ਉਹ ਵੀ ਮਸ਼ਹੂਰ ਨੇ। ਹਾਂਜੀ ਮਸ਼ਹੂਰ ਕਬੂਤਰ। ਉਸ ਤੋਂ ਬਾਅਦ ਬਟੇਰੇ ਕਿਹਨਾਂ ਨੂੰ ਕਹਿੰਦੇ ਨੇ? ਬਟੇਰੇ ਆ ਸਿਆਲਕੋਟੀ ਬੇਸਿਕ ਕਬੂਤਰ ਨੇ, ਬਹੁਤ ਅੱਛੇ ਕਬੂਤਰ ਨੇ। ਅਲੀ ਵਾਲੇ ਹੋ ਗਏ, ਬਟੇਰੇ ਹੋ ਗਏ, ਆ ਸਿਆਲਕੋਟੀ ਇੱਕੋ ਹੀ ਨਸਲ ਆ ਗਈ ਨਾ। ਹਾਂ ਫਿਰੋਜ਼ਪੁਰੀ ਕਬੂਤਰ ਨੇ, ਉਹ ਵੀ ਆਪਣੀ ਲਾਜਵਾਬ ਕਬੂਤਰ ਨੇ। ਤੇ ਕਸੂਰੀ ਜਿਹੜੇ ਨੇ ਉਹ ਕੀ ਹੁੰਦੇ ਨੇ? ਕਸੂਰੀ 골ਡਨ ਕਬੂਤਰ ਹੁੰਦੇ ਨੇ। ਅੱਛਾ, ਹਾਂਜੀ ਇਹ ਹੀ ਜ਼ਿਆਦਾ ਉੱਡਣ ਵਾਲੀਆਂ ਆਹੀ ਨਸਲਾਂ ਨੇ। ਜ਼ਿਆਦਾ ਕਬੂਤਰ 4-5 ਨਸਲਾਂ ਨੇ ਜਿਹੜੀਆਂ ਅੱਛੀਆਂ ਨਸਲਾਂ ਨੇ, ਜਿਨ੍ਹਾਂ ਦਾ ਰਿਜ਼ਲਟ ਹੈ, ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ ਕਿ ਇਹ ਅੱਛੇ ਕਬੂਤਰ ਨੇ, ਪਰਿੰਦੇ ਨੇ, ਉਹ ਇਹੀ 3-4-5 ਨਸਲਾਂ ਨੇ। ਤੇ ਅਸੀਂ ਆਹੀ ਰੱਖੇ ਨੇ 2-3, ਟੈਡੀ, 골ਡਨ ਤੇ ਸਿਆਲਕੋਟੀ। ਅਸੀਂ ਜਦੋਂ ਡਾਂਸ 'ਚ ਲਿਆਈਏ ਫਿਰ ਉਹ ਮਿਕਸ ਕਰਾਸ ਕਰ ਲਈਦਾ। ਤੇ ਜਦੋਂ ਅਸੀਂ ਪਿਓਰਿਟੀ 'ਚ ਰੱਖਣਾ ਜਾਂ ਵਧਾਣੇ ਨੇ ਜਾਂ ਕਿ ਅਸੀਂ ਇਹਨਾਂ ਕੋਲ ਅੱਗੋਂ ਕਿਵੇਂ ਕੰਮ ਲੈਣਾ, ਉਹ ਫਿਰ ਅਸੀਂ ਸਿੱਧੇ ਲਾ ਲੈਂਦੇ ਨੇ, ਸਿੰਪਲ। ਤੇ ਇਹ ਤੁਸੀਂ ਦੱਸੋ ਸਾਡੇ ਵੇਖਣ ਵਾਲਿਆਂ ਨੂੰ ਕਿ ਜ਼ਿਆਦਾ ਇਹਨਾਂ ਨੂੰ ਕਿਹੜੀਆਂ ਬਿਮਾਰੀਆਂ ਪੈਂਦੀਆਂ ਨੇ ਤੇ ਉਹ ਕਿਉਂ ਪੈਂਦੀਆਂ ਨੇ? ਜ਼ਿਆਦਾ ਬਿਮਾਰੀਆਂ ਜੀ ਲਾਪਰਵਾਹੀ ਦੀ ਵਜ੍ਹਾ ਨਾਲ ਸਾਡੀ। ਇੱਕ ਤੇ ਲਾਪਰਵਾਹੀ ਹੋ ਗਈ, ਦੂਜਾ ਕੋਈ ਸਫਾਈ ਨਾ ਕਰਨੀ, ਦਾਣਾ ਪਾਣੀ ਦਾ ਧਿਆਨ ਨਾ ਦੇਣਾ, ਕੇਅਰ ਨਾ ਕਰਨੀ। ਉਹ ਸਰਦੀ ਗਰਮੀ ਮੌਸਮ ਤੋਂ ਬਚਾਉਣਾ ਵੀ ਚਾਹੀਦਾ ਹੈ। ਬਚਾਉਣਾ ਚਾਹੀਦਾ, ਬਿਲਕੁਲ ਬਚਾਉਣਾ ਚਾਹੀਦਾ। ਅਸੀਂ ਸਰਦੀ ਆਉਂਦੀ ਹੈ ਤੇ ਉੱਤੇ ਜੈਕਟਾਂ ਪਾ ਲੈਂਦੇ ਹਾਂ ਤੇ ਕਬੂਤਰ ਅਸੀਂ ਜਾਲਾਂ 'ਚ ਛੱਡ ਦਈਏ। ਉਂਝ ਇਹਨਾਂ ਦਾ ਧਿਆਨ ਰੱਖਣਾ ਪੈਂਦਾ। ਸੋ ਮੌਸਮ ਦੇ ਹਿਸਾਬ ਨਾਲ ਇਹਨਾਂ ਦਾ ਦਾਣਾ ਪਾਣੀ ਹਰ ਚੀਜ਼ ਦਾ ਇਹਨਾਂ ਦਾ ਹਿਸਾਬ ਕਿਤਾਬ ਹੈ ਕਿ ਇਹਨਾਂ ਨੂੰ ਕਿਵੇਂ ਕਵਰ ਕਰਨਾ, ਇਹਨਾਂ ਦੀ ਬਿਮਾਰੀ ਤੋਂ ਕਿਵੇਂ ਮਹਿਫੂਜ਼ ਰੱਖਣਾ। ਅਸੀਂ ਆਪੇ ਹੀ ਰਜ਼ਾਈਆਂ ਲੈ ਕੇ ਸੋਈਏ ਤੇ ਆ ਵਿਚਾਰੇ ਜਾਲਾਂ 'ਚ ਰਹਿਣ ਤੇ ਫਿਰ ਤੁਹਾਨੂੰ ਪਤਾ ਬਿਮਾਰ ਤੇ ਫਿਰ ਉਹਨਾਂ ਹੋਣਾ ਮਾਸੂਮ ਜਾਨਵਰ ਹੈ। ਇਹਨਾਂ ਤੇ ਬਹੁਤ ਸਰਦੀਆਂ 'ਚ ਬਹੁਤ ਕੇਅਰ ਕਰਨੀ ਪੈਂਦੀ। ਗਰਮੀ ਦਾ ਤੇ ਉਂਝ ਹੀ ਜਾਨਵਰ ਹੈ, ਸਰਦੀ ਵਾਸਤੇ ਇਹਨਾਂ ਦੀ ਬੜੀ ਕੇਅਰ ਹੈ। ਇਹ ਦੱਸੋ ਸ਼ਮਾ ਸਾਹਿਬ ਕਿ ਜਦੋਂ ਕੋਈ ਕਬੂਤਰ ਬਿਮਾਰ ਹੋ ਜਾਂਦਾ ਹੈ ਜੀ ਉਹ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਢਿੱਲਾ ਹੋ ਗਿਆ ਜਾਂ ਉਹ ਬਿਮਾਰ ਹੋ ਗਿਆ? ਜੀ ਉਹ ਇੱਕ ਤੇ ਹੁੰਦੀ ਹੈ ਬਿਮਾਰੀ ਲਕਵੇ ਵਾਲੀ। ਉਹ ਜਦੋਂ ਕਬੂਤਰ ਨੂੰ ਲਕਵਾ ਹੋਈਏ ਨਾ, ਉਹ ਆਪਣੀ ਗਰਦਨ ਸਾਰੀ ਮਰੋੜ ਲੈਂਦਾ। ਇੱਕ ਬਿਮਾਰੀ ਹੁੰਦੀ ਝੋਲਿਆਂ ਵਾਲੀ, ਉਹ ਗਰਦਨ ਨੂੰ ਹਿਲਾਈ ਜਾਂਦਾ। ਬਾਅਦ ਇੱਥੇ ਜਾਨਵਰ ਐਸੇ ਹੁੰਦੇ ਨੇ ਜੋ ਬਹਿ ਰਹਿੰਦੇ ਨੇ ਤੇ ਕੁਝ ਖਾਂਦੇ ਪੀਂਦੇ ਨਹੀਂ ਹੈ, ਸੁਸਤ ਹੋ ਕੇ ਬਹਿ ਜਾਂਦੇ ਨੇ ਸਾਈਡ ਤੇ ਵਿਠਾਂ ਤੋਂ ਵੀ ਪਤਾ ਲੱਗਦਾ, ਵਿਠਾਂ ਤੋਂ ਸਬਜ਼ ਵਿਠਾਂ ਮਾਰਦੇ ਨੇ ਜਾਂ ਪੀਲੀਆਂ ਵਿਠਾਂ ਮਾਰਦੇ ਨੇ। ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਜਾਨਵਰ ਫਿੱਟ ਨਹੀਂ ਹੈ, ਫਿਜ਼ੀਕਲੀ ਇਹ ਬਿਮਾਰ ਹੀ ਹੈ। ਬਾਅਦ ਬੰਦਿਆਂ ਨੂੰ ਵੀ ਝੋਲਾ ਹੋ ਜਾਂਦਾ ਇੱਥੇ ਜਾਨਵਰਾਂ ਦੇ ਵਿੱਚ ਬਹਿ ਕੇ। ਅਸੀਂ ਵੇਖਿਆ ਇੰਝ ਉੱਤੇ ਸਿਰ ਹਿਲਾਉਂਦੇ ਰਹਿੰਦੇ ਨੇ ਉਹ ਵੀ ਬਹਿ ਕੇ। ਇਹਨਾਂ ਨੂੰ ਬੜੀ ਕੇਅਰ ਕਰਨੀ ਪੈਂਦੀ ਇਹਨਾਂ ਦੀ। ਬਿਮਾਰੀ ਤੋਂ ਬਚਾਉਣ ਵਾਸਤੇ ਅਸੀਂ ਇਹਨਾਂ ਦਾ ਫੁੱਲ ਹਿਫਾਜ਼ਤੀ ਕਰਨੇ ਆ। ਇਹਨਾਂ ਨੂੰ ਵੈਕਸੀਨ ਕਰੀਦਾ, ਇਹਨਾਂ ਦਾ ਦਵਾਈ ਦਾਰੂ ਦਾ ਖਿਆਲ ਕਰੀਦਾ। ਅੱਛਾ, ਜਿਸ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਜਾਨਵਰਾਂ ਤੋਂ ਲੱਗਦੀਆਂ ਨੇ ਇਨਸਾਨਾਂ ਨੂੰ, ਹੈ ਜੀ, ਬਰਡ ਫਲੂ ਮਸਲਨ ਪਰਿੰਦਿਆਂ ਤੋਂ ਲੱਗੀ ਸੀ, ਹੈ ਜੀ। ਹੁਣੇ ਤੁਸੀਂ ਆਖਿਆ ਵੀ ਝੋਲਾ ਹੋ ਜਾਂਦਾ ਬੰਦਿਆਂ ਨੂੰ ਕਬੂਤਰਾਂ 'ਚ ਬਹਿ ਬਹਿ, ਇਸੇ ਤਰ੍ਹਾਂ ਬੰਦਿਆਂ ਕੋਲੋਂ ਵੀ ਤੇ ਪਰਿੰਦਿਆਂ ਨੂੰ ਲੱਗ ਸਕਦੀਆਂ ਨੇ ਨਾ। ਤੇ ਬੰਦੇ ਨੂੰ ਆਪ ਨੂੰ ਜੇ ਨਜ਼ਲਾ ਜ਼ੁਕਾਮ ਲੱਗਾ ਹੋਵੇ, ਖੰਘ ਛੰਗ, ਤੇ ਉਹਨੂੰ ਵੀ ਇਹਨਾਂ ਕੋਲ ਪਰਾਂ ਰਹਿਣਾ ਚਾਹੀਦਾ ਕਿ ਉਹ ਜਾ ਕੇ ਉਹ ਜੀ ਅਸੀਂ ਜਦੋਂ ਜਾਂਦੇ ਆ ਨਾ ਇਹੋ ਜਿਹਾ ਕੋਈ ਮਸਲਾ ਮਸਾਇਲ ਹੋਏ ਸਾਡੇ ਨਾਲ ਵੀ, ਅਸੀਂ ਹੱਥ ਧੋ ਪੈਰ ਧੋ ਯਾਨੀ ਕਿ ਕੱਪੜੇ ਚੇਂਜ ਕਰਕੇ ਮਾਸਕ ਲੈ ਕੇ ਅਲਰਜੀ ਸਾਨੂੰ ਵੀ ਹੋਈ ਹੁੰਦੀ ਹੈ, ਅਸੀਂ ਮਾਸਕ ਮੂਸਕ ਇਸਤੇਮਾਲ ਕਰਕੇ ਫਿਰ ਜਾਈਦਾ ਜਾਨਵਰਾਂ ਦੇ ਵਿੱਚ। ਉਸ ਤੋਂ ਇਲਾਵਾ ਉਂਝ ਵੈਸੇ ਇਹਨਾਂ ਦੀ ਬਿਮਾਰੀਆਂ ਤੋਂ ਬਚਾਓ ਵਾਸਤੇ ਇਹਨਾਂ ਦੇ ਜਿਹੜੇ ਖੁੱਡੇ ਨੇ ਉਹਨਾਂ ਖੁੱਡਿਆਂ 'ਚ ਚੂਨਾ ਖਿਲਾਰ ਦੇਣਾ ਚਾਹੀਦਾ ਜੀ। ਅਸੀਂ ਕਪੈਕਸ ਪਾਊਡਰ ਇਸਤੇਮਾਲ ਕਰਨੇ ਆ। ਉਹ ਪਾਊਡਰ ਕੀੜੇ ਸ਼ੀੜੇ ਜਰਾਸੀਮ ਤੋਂ ਜਰਾ ਬਚਤ ਰਹਿੰਦੀ ਹੈ ਜਾਨਵਰਾਂ ਦੀ। ਫਿਰ ਕੀ ਕਹਿੰਦੇ ਨੇ, ਕੀ ਨਾਂ ਦੱਸਿਆ ਜੇ ਪਾਊਡਰ ਦਾ? ਕਪੈਕਸ। ਉਹ ਪੈਕਸ ਪਾਊਡਰ ਤੇ ਜੇ ਆਪ ਖਾ ਲੈਂਦਾ ਫਿਰ ਕੋਈ ਮਸਲਾ ਨਹੀਂ ਹੈ। ਅੱਛਾ, ਇਹਨਾਂ ਨੂੰ ਕੁਛ ਵੀ ਨਹੀਂ ਕਹਿੰਦਾ, ਖਾ ਲੈਂਦੇ ਨੇ, ਕੋਈ ਸ਼ੈ ਨਹੀਂ। ਉਹ ਸਿਰਫ ਕੀੜੇ ਕੂੜੇ ਮਾਰਦੇ ਨੇ, ਜਰਾਸੀਮ ਮਾਰ ਦਿੰਦਾ। ਜਰਾਸੀਮ ਕੋਸ਼ੀ ਆ, ਹਾਂਜੀ, ਦੀਵਾਰਾਂ ਤੇ ਛਿੜਕ ਸੈਨੀਟਾਈਜ਼ਰ ਖਾਣੇ। ਹਾਂਜੀ, ਦੀਵਾਰਾਂ ਤੇ ਛਿੜਕ ਦਈਦਾ, ਇਹਨਾਂ ਦੇ ਖਾਣੇ 'ਚ ਛਿੜਕ ਦਈਦਾ ਤੇ ਜਾਨਵਰ ਬਿਹਤਰੀਨ ਰਹਿੰਦੇ ਨੇ। ਬਿਮਾਰੀ ਜਰਾ ਘੱਟ ਆਉਣ ਦੇ ਚਾਂਸ ਹੁੰਦੇ ਨੇ। ਤੇ ਜੇ ਉਹ ਜੋੜੇ ਨਾ ਲੱਗਣ ਫੇਰ ਕੀ ਕਰਦੇ ਹੋ? ਜੋੜੇ ਸਾਡੇ ਕੋਲ ਉਹਨੇ ਬਣੇ ਖਾਨੇ ਕਾਬਕਾ ਹੁੰਦੀਆਂ ਨੇ ਖਾਨੇ ਵਾਲੀਆਂ, ਫਿਰ ਅਸੀਂ ਉਹ ਲੈਦਾ ਕਰ ਦਿੰਦੇ ਹਾਂ। ਇਕੱਠੇ ਨਹੀਂ ਰੱਖਦੇ ਬਰੀਡ ਜਾਨਵਰਾਂ ਨੂੰ ਨਾ, ਇਕੱਠੇ ਨਹੀਂ ਰੱਖਦੇ ਬਰੀਡ ਕਰਾਉਣ ਵਾਸਤੇ। ਫਿਰ ਅਸੀਂ ਲੈਦਾ ਖਾਨੇ 'ਚ ਪੋਰਸ਼ਨਾਂ 'ਚ ਇਹਨਾਂ ਨੂੰ ਬੰਦ ਕਰ ਦਈਦਾ। ਜੇ ਕੋਈ ਕਬੂਤਰੀ ਅੰਡੇ ਨਹੀਂ ਦੇ ਰਹੀ ਜੀ, ਉਹਦਾ ਕੀ ਹੱਲ ਹੈ? ਅੰਡੇ ਨਹੀਂ ਦੇ ਰਹੀ, ਉਹਦੇ ਵਾਸਤੇ ਕੀ ਕਹਿੰਦੇ ਨੇ, ਦਵਾਈਆਂ ਨੇ ਯੂਜ਼ ਕਰਾਈ ਦੀਆਂ ਨੇ। ਬਾਅਦ ਮਾਦੀਆਂ ਫਿਰ ਵੀ ਨਹੀਂ ਅੰਡੇ ਲਾਉਂਦੀਆਂ, ਬਾਅਦ ਚਲੋ ਕੋਈ ਲਾ ਦਿੰਦੀਆਂ ਨੇ। ਅੱਛਾ ਜੀ, ਇਹ ਦੱਸੋ ਕਾਸਮ ਸਾਹਿਬ, ਇਹ ਜਿਹੜੇ ਤੁਹਾਡੇ ਕਬੂਤਰ ਚੈਂਪੀਅਨ ਹੋਏ ਨੇ 2 ਸਾਲ, ਹਾਂਜੀ, ਇਹਨਾਂ ਦੀ ਕੀ ਖਸੂਸੀਅਤ ਹੈ, ਕਿਹੜੀ ਨਸਲ ਨਜ਼ਰ ਹੈ, ਇਹਨਾਂ ਬਾਰੇ ਵੀ ਕੁਝ ਦੱਸੋ। ਇਹ ਕਬੂਤਰ ਨੇ ਬਟੇਰਾ ਔਰ 골ਡਨ ਕ੍ਰਾਸ ਇਹਦੇ ਵਿੱਚ ਹੈ। ਅੱਛਾ,
ਇਹ ਜਿਹੜੀ ਹੈ ਨਸਲ ਦੇ ਕਬੂਤਰ ਨੇ, ਇਹ ਮਾਸ਼ਾਅੱਲਾ ਸਾਡੇ ਕੋ ਐਂਡ ਤੱਕਰ ਵੀ ਨਾ ਆਪਣੀ ਜਾਨ ਤੇ ਲੜ ਕੇ ਵੀ ਇਹਨੇ ਸਾਨੂੰ ਜਿਤਾਇਆ ਹੈ ਇਸ ਕਬੂਤਰ। ਇਹ ਸਾਡੇ ਦੋਸਤ ਨੇ ਮਲਕ ਜਾਸਮ, ਇਹ ਉਹਨਾਂ ਦੇ ਘਰੋਂ ਸਾਨੂੰ ਇਹ ਆਏ ਸਨ ਇਹ ਕਬੂਤਰ। ਉਹਨਾਂ ਕੋ ਕਾਫੀ ਤਾਦਾਦ ਦੇ ਵਿੱਚ ਇਹ ਕਬੂਤਰ ਨੇ ਤੇ ਅੱਲਾ ਦਾ ਸ਼ੁਕਰ ਹੈ ਇਹ ਅਸੀਂ ਛੱਤ 2020 ਦੇ ਵਿੱਚ ਤਿਆਰ ਕੀਤੀ ਸੀ ਨਵੀਂ, ਬੱਚਿਆਂ ਦਾ ਸ਼ੌਕ ਕੀਤਾ, ਇਹ ਸਾਡੇ ਕੋਲ ਬੱਚਿਆਂ 'ਚ ਵੀ ਉੱਡਿਆ। ਫਿਰ ਇਹ ਸਾਡੇ ਕੋਲ ਆਇਆ ਅਗਲੇ ਸਾਲ 2021 ਜੇਠ, ਉਹਦੇ ਵਿੱਚ ਵੀ ਚੈਂਪੀਅਨਸ ਕਬੂਤਰ ਸਾਨੂੰ ਬਣਾਇਆ। ਫਿਰ ਸਾਨੂੰ ਤੀਸਰੇ ਜਿਹੜਾ ਸੀਜ਼ਨ ਸਾਡਾ ਆਇਆ ਨਾ 2022 ਦੇ ਵਿੱਚ, ਅਸੀਂ ਸਾਡੇ ਇੱਕ ਦੋ ਕਬੂਤਰ ਇੱਲੜ ਜਿਹੜਾ ਨਾ ਉਹ ਸਾਡਾ ਸ਼ਿਕਾਰ ਕਰ ਗਿਆ ਕਬੂਤਰ ਨੂੰ, ਉਹਦੀ ਵਜ੍ਹਾ ਨਾਲ ਅਸੀਂ ਪਿੱਛੇ ਰਹੇ ਹਾਂ। ਲੇਕਿਨ ਸਾਡੇ ਕਬੂਤਰ ਤੀਸਰੇ ਦਿਨ ਵੀ ਸੁਪਰ ਪ੍ਰਵਾਸ ਦੇ ਵਿੱਚ ਸਨ, ਸਾਰਿਆਂ ਨਾਲੋਂ ਜ਼ਿਆਦਾ ਘੰਟੇ ਸਾਡੇ ਹੀ ਬਣੇ ਸਨ। ਟੂਰਨਾਮੈਂਟ ਜਿਹੜੇ ਉੱਡੇ ਹਨ ਉਹਨਾਂ ਦੇ ਵਿੱਚ ਆਪਣੇ ਇਲਾਕੇ ਦੇ ਜਿਹੜੇ ਕੱਪ ਸਨ। ਇਹ ਜਿਹੜੇ ਤੁਹਾਡੇ ਚੈਂਪੀਅਨ ਹੋਏ ਨੇ ਕਬੂਤਰ, ਇਹ ਕਿਹੜੇ ਕਿਹੜੇ ਸਾਲ ਹੋਏ ਨੇ? ਇਹ 2020 ਚ ਛੱਤ ਤਿਆਰ ਕੀਤੀ ਨਵੀਂ, ਹਾਂ, ਉਦੋਂ ਅਸੀਂ ਬੱਚੇ ਛੱਡੇ ਨੇ, ਬੱਚਿਆਂ ਦਾ ਕੱਪ ਖੇਡਿਆ, ਬੱਚੇ ਜਿੱਤੇ, ਚੈਂਪੀਅਨ ਹੋਏ। ਫਿਰ ਅਸੀਂ 2021 ਦੇ ਵਿੱਚ ਆਏ, ਉਹ ਫਿਰ ਸਾਡੀ ਵੱਡੇ ਬਣ ਗਏ, ਜਵਾਨ ਹੋ ਗਏ ਕਬੂਤਰ ਵਾਲੇ। ਫਿਰ ਅਸੀਂ 21 ਦਾ ਚੈਂਪੀਅਨ ਬਣੇ 2021 ਜੇਠ ਦਾ ਕੱਪ। 4 ਟੂਰਨਾਮੈਂਟ ਸਨ, ਇੱਕ ਛੱਤ ਨਾਲ ਸਾਡੀ ਬਾਜ਼ੀ ਸੀ, ਉਹ ਵੀ ਅਸੀਂ ਵਿਨ ਕੀਤੀ ਤੇ 4 ਕੱਪ ਅਸੀਂ ਵਿਨ ਕਰ ਗਏ ਤੇ ਐਂਡ ਵਾਲੇ ਦਿਨ ਦੀ ਸੁਪਰ ਪ੍ਰਵਾਦ ਵੀ ਅਸੀਂ ਜਿੱਤੀ। ਇਹ ਕਿੰਨੇ ਕਬੂਤਰ ਤੁਹਾਡੇ ਉੱਡੇ ਹਨ? ਸਾਡੇ 7 ਪਰਿੰਦੇ ਸਨ ਤੇ ਤੁਸੀਂ ਫਸਟ ਆਏ? ਫਸਟ ਆਏ ਸਨ। ਤੇ ਇਹ ਸਾਰੇ ਜਿਹੜੇ ਤੁਹਾਡੇ ਪਰਿੰਦੇ ਨੇ ਇਹ ਸਾਰੇ 골ਡਨ ਹੀ ਨੇ? ਨਹੀਂ, ਵਿੱਚ ਇੱਕ ਦੋ ਹੋਰ ਨਸਲ ਦੇ ਵਿੱਚ ਟੈਡੀ ਵੀ ਕਰਾਸ ਦੇ ਵਿੱਚ ਕਬੂਤਰ ਨੇ, ਜਿਵੇਂ ਫਰਕੋ ਫਰਕੀ ਨਸਲ ਦੇ ਵਿੱਚ ਸਨ ਸਾਰੇ। ਤੇ ਹੁਣ ਇਹਨਾਂ ਦੇ ਅੱਗੋਂ ਤੁਸੀਂ ਬੱਚੇ ਤਿਆਰ ਕਰ ਰਹੇ ਹੋ ਕਿ ਅੱਗੋਂ ਕੋਈ ਨਵੇਂ ਜੋੜੇ ਲੜਾਏ ਜੇ? ਹੋਰ ਵੀ ਅਸੀਂ ਆਪਣਾ ਮਜ਼ੀਦ ਇਸ ਤੋਂ ਬਿਹਤਰ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤੋਂ ਜ਼ਿਆਦਾ ਰਿਜ਼ਲਟ ਵਾਲੇ ਕਬੂਤਰ ਅੱਗੋਂ ਤਿਆਰ ਹੋਣ। ਉਹ ਅਸੀਂ ਜੋੜੇ ਵਗੈਰਾ ਲਗਾਏ ਨੇ ਥੱਲੇ ਸਾਡੇ ਜੋੜਿਆਂ ਦਾ। ਇਹ ਉੱਪਰ ਸਿਰਫ ਉੱਡਣ ਵਾਲੇ ਕਬੂਤਰ ਨੇ, ਜੋੜਿਆਂ ਵਾਲਾ ਸਾਡਾ ਸੈਟਅਪ ਥੱਲੇ ਵੀ ਨੀਚੇ, ਉਹ ਅਸੀਂ ਅਲੱਗਾ ਰੱਖੇ ਨੇ ਕਬੂਤਰ। ਉਹ ਬੱਚੇ ਹੁੰਦੇ ਨੇ ਜਾਂ ਕੋਈ ਦੋਸਤਾਂ ਕੋ ਬੱਚੇ ਆਉਂਦੇ ਨੇ, ਉਹ ਸਾਰੇ ਰਲ ਮਿਲ ਕੇ ਸ਼ੌਕ ਅਸੀਂ ਕਰਨੇ ਦੇ। ਤੇ ਇਹ ਕਬੂਤਰ ਜਿਹੜੇ ਨੇ ਇਹ ਕੀ ਇਹਨਾਂ ਦੀਆਂ ਕੋਈ ਕੀਮਤਾਂ ਕੀ ਨੇ? ਇਹ ਕਿੰਨੇ ਦਾ ਹੋਣਾ ਕਬੂਤਰ? ਇਹਨਾਂ ਦੀ ਕੀਮਤ ਇਹ ਹੀ ਹੁੰਦੀ ਹੈ ਜਿਹੜਾ ਜਿਹਦੇ ਕੋਲ ਹੁੰਦਾ ਨਾ ਉਹ ਤੇ ਆਪਣੀ ਦਿਲੋਂ ਜਾਨ ਨਾਲ ਇਹਨਾਂ ਨੂੰ ਪਿਆਰ ਕਰਦਾ ਹੈ। ਜਿਹੜਾ ਬਾਜ਼ੀ ਜਾਂ ਮਸਲ ਤੇ ਟ੍ਰੇਨਿੰਗ ਦੇ ਵਿੱਚ ਪਾਸ ਹੋਇਆ ਹੁੰਦਾ ਕਬੂਤਰ, ਇਹ ਕੋਈ ਟਾਈਮ ਲੱਗਦਾ ਕਬੂਤਰ ਨੂੰ ਉਸ ਜਗ੍ਹਾ ਦੇ ਉੱਤੇ ਆਉਣ ਤੱਕ। ਏਡੀ ਜਲਦੀ ਨਹੀਂ ਕਬੂਤਰ ਤਿਆਰ ਹੁੰਦਾ ਕਿ ਜਲਦੀ ਜਿਵੇਂ ਛੱਡਿਆ ਤੇ ਤਿਆਰ ਹੋ ਗਿਆ। ਇਹਦੀ ਟ੍ਰੇਨਿੰਗ ਹੁੰਦੀ ਹੈ, ਇਹਨੂੰ ਤਕਰੀਬਨ ਕੋਈ ਸਾਲ ਲਾ ਲਓ। ਜੋ 2 ਸਾਲ ਦੇ ਵਿੱਚ ਜਦੋਂ ਕਬੂਤਰ ਜਾਂਦਾ ਨਾ ਉਦੋਂ ਜ਼ਿਆਦਾ ਮਜ਼ਬੂਤ ਹੋ ਜਾਂਦਾ। ਉੱਡਣ ਦੇ ਵਿੱਚ ਤੇ ਪਹਿਲੇ ਸਾਲ 'ਚ ਵੀ ਉੱਡ ਜਾਂਦਾ ਕਬੂਤਰ, ਲੇਕਿਨ ਜਿਹੜਾ ਜ਼ਿਆਦਾ ਮਾਲਕ ਨੂੰ ਪਤਾ ਹੁੰਦਾ ਮੇਰਾ ਵਫਾਦਾਰ ਹੈ ਕਬੂਤਰ, ਇਹ ਆਏਗਾ, ਉਹ 2 ਸਾਲ ਦੇ ਵਿੱਚ ਜਾ ਕੇ ਜ਼ਿਆਦਾ ਪਾਏਦਾਰ ਹੁੰਦਾ ਤੇ ਉਹ ਆਂਦਾ ਘਰ। ਤੇ ਫਿਰ ਇਹਦਾ ਕੀ ਮੁੱਲ ਕੀ ਹੁੰਦਾ ਹੈ? ਮੁੱਲ ਤੇ ਇਹੀ ਇਹ ਤੁਹਾਨੂੰ ਦੱਸਿਆ, ਜਿਹਦੇ ਦਿਲ ਨੂੰ ਲੱਗੇ ਉਹ ਭਾਵੇਂ ਲੱਖ ਵੀ ਦੇ ਦੇਵੇ। ਵੈਸੇ ਇਹਦਾ ਇੰਨੀ ਕੀਮਤ ਨਹੀਂ ਆ ਉੱਡਣ ਵਾਲੇ ਪਰਿੰਦੇ ਦੀ। ਜਿਹਦਾ ਸ਼ੌਕ ਹੈ ਨਾ ਉਹਦੇ ਤਾਂ ਆਪਣੇ ਜਾਨ ਨੂੰ ਵੱਧ ਨੇ ਰੱਖੇ ਨੇ। ਇਹਨਾਂ ਦੀ ਅੱਛੀ ਦੇਖਭਾਲ, ਅੱਛਾ ਦਾਣਾ ਪਾਣੀ, ਇਹ ਉਹ। ਫਿਰ ਇਹਨਾਂ ਜੋ ਸੁਬਹ ਆਉਂਦਾ ਹੈ, ਆਉਂਦੇ ਨਾਲ ਇਹਨਾਂ ਨੂੰ ਵੇਖ ਕੇ ਫਿਰ ਆਪਣੇ ਕੰਮਕਾਰ ਤੇ ਕਿੱਥੇ। ਸਾਡੀ ਤਾਂ ਰੂਟੀਨ ਹੀ ਹੈ ਇੱਕ ਸੁਬਹ ਜਿਸ ਟਾਈਮ ਅਸੀਂ ਆਉਣਾ ਨਾ, ਆ ਕੇ ਇਹਨਾਂ ਨੂੰ ਪਾਣੀ ਛਾਣੀ ਦੇਖਣਾ, ਕੋਈ ਜਾਨਵਰ ਢੀਲਾ ਮੱਠਾ ਤੇ ਨਹੀਂ। ਫਿਰ ਇਹਨਾਂ ਦੇ ਕੋਲ ਅੱਧਾ ਘੰਟਾ ਬਹਿਣਾ, ਫਿਰ ਛੱਡ ਕੇ ਜਾਣਾ ਇਹਨਾਂ ਨੂੰ। ਫਿਰ ਸ਼ਾਮ ਨੂੰ ਫਿਰ ਰੂਟੀਨ ਹੈ ਜੀ, ਦਾਣਾ ਪਾਣੀ ਇਹਨਾਂ ਧਿਆਨ ਕਰਨਾ ਇਹਨਾਂ ਦਾ, ਫਿਰ ਇਹਨਾਂ ਦੇਖਭਾਲ ਹੈ। ਤੇ ਆਖਦੇ ਨੇ ਜਿਨ੍ਹਾਂ ਨੇ ਕਬੂਤਰ ਰੱਖੇ ਹੋਣ ਉਹ ਕਿਧਰੇ ਆ ਜਾ ਵੀ ਨਹੀਂ ਸਕਦੇ, ਕਿਉਂਕਿ ਕਿਧਰੇ 2-4 ਦਿਨ ਸ਼ਹਿਰੋਂ ਬਾਹਰ ਜਾਣਾ ਪੈ ਜਾ ਤੇ ਮਗਰੋਂ ਇਹਨਾਂ ਨੂੰ ਕੌਣ ਦਾਣਾ ਪਾਣੀ ਪਾਏ? ਉਹ ਫਿਰ ਇੰਝ ਹੀ ਇਹਨਾਂ ਕੋਈ ਦੋਸਤ ਵਗੈਰਾ ਜ਼ਿਆਦਾਤਰ ਹੋਣ, ਸ਼ੌਕ ਬਹੁਤ ਉੱਚੇ ਲੈਵਲ ਤੇ ਚਲਾ ਗਿਆ। ਜਿਵੇਂ ਸਮਝ ਲਓ ਅਗਰ ਮੁਲਾਜ਼ਮ ਰੱਖੇ ਨੇ ਪਿੱਛੇ, ਉਹ ਆਪ ਜਿੱਥੇ ਮਰਜ਼ੀ ਜਾ ਸਕਦੇ ਨੇ। ਜਿਵੇਂ ਬਾਜ਼ੀ ਦਾ ਦਿਨਾਂ ਜ਼ਿਆਦਾਤਰ ਟਾਈਮ ਦਿੰਦੇ ਨੇ ਉਸਤਾਦ ਲੋਕ, ਤੇ ਉਂਝ ਆਮ ਰੂਟੀਨ 'ਚ ਬੰਦੇ ਮੁਲਾਜ਼ਮ ਰੱਖੇ ਨੇ ਉੱਤੇ ਛੱਤਾਂ ਦੇ, ਉਹੀ ਦਾਣਾ ਪਾਣੀ ਪਾਉਂਦੇ ਨੇ। ਜਿਉਂ ਅੱਗੇ ਸ਼ੌਕ ਜਾਂਦਾ ਨਾ, ਜਦੋਂ ਪਤਾ ਹੁਣ ਟੂਰਨਾਮੈਂਟ ਦੇ ਟਾਈਮ ਆ ਗਏ ਨੇ, ਫਿਰ ਉਸਤਾਦ ਲੋਕ ਆਪ ਉੱਤੇ ਹੁੰਦੇ ਨੇ। ਸਾਹਿਬੋ, ਤੁਸੀਂ ਕਬੂਤਰ ਪਰਵਰੀ ਦੇ ਚੈਂਪੀਅਨ ਆਤਫ ਬੱਬਰੀ ਤੇ ਉਹਨਾਂ ਦੇ ਦੀਗਰ ਕਬੂਤਰ ਪਰਵਰ ਦੋਸਤ ਜਿਹੜੇ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਅਸਾਂ ਤੁਹਾਨੂੰ ਇਹਨਾਂ ਦੇ ਚੈਂਪੀਅਨ ਕਬੂਤਰ ਵੀ ਵਿਖਾਏ, ਦੀਗਰ ਨਸਲਾਂ ਦੇ ਖੂਬਸੂਰਤ ਪਰਿੰਦੇ ਵੀ ਅਸੀਂ ਸਾਰੇ ਤੁਹਾਨੂੰ ਦਿਖਾਏ। ਇਸ ਬਾਬਤ ਅਗਰ ਕੋਈ ਸਵਾਲਾਤ ਤੁਸੀਂ ਪੁੱਛਣਾ ਸਾਨੂੰ ਚਾਹੁੰਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਸਾਡਾ WhatsApp ਨੰਬਰ ਲਿਖਿਆ ਹੋਇਆ ਹੈ, ਉੱਥੇ ਜਾ ਕੇ ਸਾਨੂੰ ਕਮੈਂਟਸ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਤੇ ਆਪਣੇ ਸਵਾਲਾਤ ਵੀ ਸਾਨੂੰ ਭਿਜਵਾ ਸਕਦੇ ਹੋ, ਜਿਨ੍ਹਾਂ ਦੇ ਜਵਾਬਾਤ ਅਸੀਂ ਤੁਹਾਨੂੰ ਫਿਰ ਉਸਤਾਦ ਕਬੂਤਰਬਾਜ਼ਾਂ ਦੇ ਕੋਲੋਂ ਲੈ ਕੇ ਤੇ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਦਿਆਂਗੇ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ।
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ